बिस्मिल्लाहिर्रहमानिर्रहीम। पंजाबी दरस कुरान सूरा आले इमरान दी आयात 186 तो 194 तक। ये सूरा आले इमरान जिदे च दोवे सूरतां पेयर ने, जोड़ा ने, अल बकरा ते सूरा आले इमरान। अल बकरा यहूदियां नाल ज़्यादातर मेनली, और ਇਹਦੇ ਚ ईसाइयां नाल अल्लाह ताला गल कर रहे हैं। नाल ज़ाहिर है दूसरे मुसलमानों नाल भी हर जगह गल हो जाती है और भी मामला जरे बहस आ जाते हैं, लेकिन असलन ये आखिरी सूरतां ने तो ये हुण हक वाजे किया जा रहा और आखिरी गल्लां कीतियां जा रही ने सारियां नाल। ते इत्थे हुण सूरा जिहड़ी जंगे ओहदे मामलात नूं हुण ਉਹਦੇ ਸਮੇਟਿਆ ਜਾ ਰਿਹਾ। ਉਹਦੀ ਸਾਰੀਆਂ ਤਫਸੀਲਾਂ ਤੁਸੀਂ ਸੁਣ ਚੁੱਕੇ ਹੋ ਪਹਿਲੇ ਦਰੂਸ 'ਚ। ਤੇ ਸੂਰਾ ਦੇ ਆਖਰ 'ਚ ਮੈਂ ਹੁਣ ਦੁਬਾਰਾ ਅਹਿਲ ਕਿਤਾਬ ਨੂੰ ਵੀ ਤੇ ਮੁਸਲਮਾਨਾਂ ਨੂੰ ਵੀ ਉਹਨਾਂ ਦੇ ਰਵੱਈਆਂ ਤੇ, ਮੁਸਲਮਾਨਾਂ ਦੇ ਰਵੱਈਆਂ ਤੇ ਵੀ ਔਰ ਦੂਸਰਿਆਂ ਦੇ ਰਵੱਈਆਂ ਤੇ ਵੀ, ਔਰ ਮੁਸਲਮਾਨਾਂ ਔਰ ਗੈਰ ਅਹਿਲ ਕਿਤਾਬ ਔਰ ਮੁਸ਼ਰਿਕਾਂ ਦੇ ਰਵੱਈਆਂ ਵਿੱਚ ਵੀ ਅੱਗੋਂ ਮਲਟੀਪਲ ਰਵੱਈਏ ਨੇ। ਜਿਸ ਤਰ੍ਹਾਂ ਕਿਸੇ ਵੀ ਇੱਕ ਪਿੰਡ ਨੂੰ ਚੁੱਕ ਲਵੋ, ਇੱਕ ਗਰੁੱਪ ਨੂੰ ਚੁੱਕ ਲਵੋ, ਉਹਦੇ 'ਚ ਕਮੋ ਬੇਸ਼ ਇੱਕ ਪਿੰਡ ਚੁੱਕੋ ਤੇ ਉਹਦੇ 'ਚ ਤੁਹਾਨੂੰ ਕੋਈ 20-30 ਮੁਖਤਲਿਫ ਰਵੱਈਏ ਲੋਕਾਂ ਦੇ ਥੋੜ੍ਹਾ ਥੋੜ੍ਹਾ ਕਰਕੇ, ਕਿਉਂਕਿ ਅੱਲਾ ਕਰ ਰਹੇ ਨੇ ਆਪਣੇ ਇਲਮ ਦੇ ਮੁਤਾਬਕ। ਤੇ ਉਹ ਫਿਰ ਛੋਟੀ ਛੋਟੀ ਗੱਲ ਵੀ ਉੱਥੇ ਛੁਪੀ ਹੀ ਨਹੀਂ। ਲੋਕਾਂ ਜਿਹੜੇ ਸ਼ਕਲਾਂ ਬਣਾਈਆਂ ਨੇ ਜਾਂ ਕੋਈ ਨੇਕੀ ਵਾਲੀਆਂ ਜਾਂ ਖੁਫੀਆ ਮਾਮਲਾਤ ਕਰ ਰਹੇ ਨੇ, ਉਹ ਸਾਰੀਆਂ ਚੀਜ਼ਾਂ ਅੱਲਾਹ ਤਾਲਾ ਜ਼ੇਰੇ ਬਹਿਸ ਲਿਆ ਰਹੇ ਨੇ। ਤੇ ਉੱਥੇ ਮੁਸਲਮਾਨਾਂ ਨੂੰ ਇਹ ਸੂਰਤ ਦੇ ਅਸਲ ਮੁਖਾਤਬ ਤੇ ਅਹਿਲੇ ਕਿਤਾਬ ਹੀ ਨੇ। ਉਹ ਕਿਉਂਕਿ ਸੈਯਦਨਾ ਈਸਾ अलैहिस्सलाम ਦੇ ਮੰਨਣ ਵਾਲੇ ਨੇ ਔਰ ਅੱਲਾਹ ਤਾਲਾ ਨੇ ਉਹਨਾਂ ਨੂੰ ਬਿਸ਼ਾਰਤ ਵੀ ਦਿੱਤੀ ਹੈ। ਇਸੇ ਕੁਰਾਨ ਪਾਕ 'ਚ ਹੀ ਦੱਸਿਆ, ਬਿਸ਼ਾਰਤ ਤੇ ਉਸ ਟਾਈਮ ਦੀ ਦਿੱਤੀ ਹੈ, ਲੇਕਿਨ ਇਸ ਕੁਰਾਨ ਪਾਕ 'ਚ ਦੱਸਿਆ ਕਿ ਈਸਾ अलैहिस्सलाम ਦੇ ਜਿਹੜੇ ਮੰਨਣ ਵਾਲੇ ਨੇ, ਜਿਹੜੇ ਕਿ ਯਹੂਦੀ ਜ਼ਹਿਨ 'ਚ ਹੁੰਦੇ ਨੇ, ਮੰਨਦੇ ਤੇ ਅਸੀਂ ਵੀ ਸਾਰੇ ਮੰਨੇ ਆ, ਤੇ ਉਹ ਜ਼ਿਆਦਾ ਉਹਨਾਂ ਨਾਲ ਹੀ ਮਨਸੂਬ ਕੀਤਾ ਜਾਂਦਾ। ਜਿਸੇ ਅੱਲਾਹ ਤਾਲਾ ਗੱਲ ਕਰਦੇ ਨੇ ਤੇ ਕਹਿੰਦੇ ਨੇ ਇਹਨਾਂ ਨੂੰ ਕਿਆਮਤ ਤੱਕ ਬਰਤਰੀ ਰਵੇ ਦੀ ਯਹੂਦੀਆਂ ਤੇ। ਯਹੂਦੀ ਮਸਲ ਜਿਸ ਤਰ੍ਹਾਂ ਈਸਾਈਆਂ ਦਾ ਵੀ ਕਿਆਮਤ ਤੱਕ ਵਾਸਤੇ ਅੱਲਾ ਨੇ ਫੈਸਲਾ ਕੀਤਾ ਸੀ ਕਿ ਇਹਨਾਂ ਨੂੰ ਯਹੂਦੀ ਜਿਹੜੇ ਨੇ ਇਹਨਾਂ ਦੇ ਥੱਲੇ ਲੱਗ ਕੇ, ਪੰਜਾਬੀ 'ਚ ਦਸੀਏ ਤੇ ਰਹਿਣ ਦੇ। ਤੇ ਜਿਹੜੇ ਇਸ ਲਈ ਉਹਨਾਂ ਨੂੰ ਆਖਰ ਵਿੱਚ ਫਿਰ ਦੁਬਾਰਾ ਆਪਣਾ ਰਵੱਈਆ ਜਿਹੜਾ ਪੈਗੰਬਰ ਔਰ ਅੱਲਾ ਦੇ ਦੀਨ ਨਾਲ ਦਰੁਸਤ ਰੱਖਣ ਦੀ ਦੁਬਾਰਾ ਤਨਬੀਹ ਕੀਤੀ ਜਾ ਰਹੀ ਹੈ। ਉਹਨਾਂ ਨੂੰ ਫਿਰ ਦੱਸਿਆ ਜਾ ਰਿਹਾ ਕਿ ਇਹ ਤੁਹਾਡੇ ਨਾਲ ਸਾਰੀਆਂ ਗੱਲਾਂ ਪਿੱਛੇ ਕਰ ਚੁੱਕੇ, ਇਹਨਾਂ ਤਫਸੀਲਦਾਰ ਦਰਸ 'ਚ ਮੌਕਾ ਨਹੀਂ ਹੁੰਦਾ ਕਿ ਰਸੂਲ ਨੂੰ ਮੰਨ ਲਵੋ। ਇਹ ਬੜੀ ਆਨਰੇਬਲ ਗੱਲ ਹੋਵੇਗੀ ਤੁਹਾਡੇ ਵਾਸਤੇ। ਇਹ ਹੀ ਸਹੀ ਰਵੱਈਆ, ਇਹਦੇ ਹੀ ਤੁਸੀਂ ਵਾਅਦੇ ਕੀਤੇ ਨੇ। ਆਖਰੀ ਕਿਤਾਬ, ਆਖਰੀ ਪੈਗੰਬਰ, ਲਾਸਟ ਵਰਜਨ ਆਫ ਦੀਨ ਜਿਹੜਾ ਉਹਨੂੰ ਵਾਜ਼ੇ ਕੀਤਾ ਜਾ ਰਿਹਾ। ਆਖਰੀ ਵਾਰੀ ਅੱਲਾਹ ਤਾਲਾ ਦੁਨੀਆ ਤੇ ਕਿਸੇ ਬੰਦੇ ਨੂੰ ਖਲਵਾ ਕੇ ਦੀਨ ਦੱਸ ਰਹੇ ਨੇ। ਇਹਦੇ ਤੋਂ ਬਾਅਦ ਸਿਲਸਿਲਾ ਅੱਲਾ ਨੇ ਖਤਮ ਕਰ ਦੇਣਾ। ਹੁਣ ਜਿਹਨੇ ਵੀ ਰਾਹਨਮਾਈ ਲੈਣੀ ਉਹਨੇ ਕੁਰਾਨ 'ਚੋਂ ਹੀ ਵੇਖਣਾ, ਜਾਂ ਆਪਣੀ ਫਿਤਰਤ ਜਾਂ ਪੈਗੰਬਰ ਦੀ ਜਿਹੜੀ ਸੁਨਨਤ ਹੈ, ਅੰਬੀਆ ਦੀ ਸੁਨਨਤ, ਉੱਥੇ ਪਛਾਣੋ, ਉਹਨਾਂ ਦਾ ਇਨਕਾਰ ਨਾ ਕਰੋ। ਇਹਦੀ ਬੜੀ ਵੱਡੀ ਸਜ਼ਾ ਹੋਵੇਗੀ। ਦੱਸਿਆ ਜਾ ਰਿਹਾ ਕਿ ਪੈਗੰਬਰ ਦੀ ਮੌਜੂਦਗੀ 'ਚ ਜਿਹੜੇ ਲੋਕ ਜਾਣ ਬੁੱਝ ਕੇ, ਜਿਨ੍ਹਾਂ ਤੇ ਵਾਜ਼ੇ ਹੋ ਗਿਆ ਕਿ ਵਾਕਈ ਅੱਲਾ ਦਾ ਪੈਗੰਬਰ ਹੈ, ਉਹਨਾਂ ਨੂੰ ਸਖਤ ਸਜ਼ਾ ਲੱਭਣੀ ਹੈ। ਲੇਕਿਨ ਇਹਦਾ ਤਲਕ ਇਨਸਾਨ ਦੇ ਆਪਣੀ ਨੀਅਤ ਨਾਲ ਹੈ। ਪਤਾ ਨਹੀਂ ਦੂਸਰਿਆਂ ਬੰਦਿਆਂ ਨੂੰ ਇੰਝ ਹੀ ਪਿਆ ਲੱਗਦਾ ਕਿ ਇਸ ਬੰਦੇ ਨੂੰ ਸਾਰੀ ਸਮਝ ਆ ਗਈ, ਹੋ ਸਕਦਾ ਉਹਦੇ ਕੋਈ ਆਰਗੂਮੈਂਟ ਹੋਵੇ, ਉਹ ਨਹੀਂ ਸਹੀ ਸਮਝ ਆਈ, ਉਸ ਨਹੀਂ ਉਹਦੇ ਤੋਂ ਗੱਲ ਵਾਜ਼ੇ ਹੋਈ, ਉਹ ਸਮਝਦਾ ਰਿਹਾ ਨਹੀਂ ਅੱਲਾ ਦੇ ਪੈਗੰਬਰ ਨੇ। ਤੇ ਸਜ਼ਾ ਉਹ ਜਾਣ ਬੁੱਝ ਕੇ ਜਿਹੜਾ ਪੈਗੰਬਰ ਦਾ ਇਨਕਾਰ ਕਰੇਗਾ, ਤੇ ਸਪੈਸ਼ਲੀ ਪੈਗੰਬਰ ਦੀ ਮੌਜੂਦਗੀ 'ਚ, ਉਹ ਬਹੁਤ ਵੱਡਾ ਜੁਰਮ ਬਣਦਾ। ਉਹਦੇ ਵਿੱਚ ਹੁਣ ਅੱਲਾਹ ਤਾਲਾ ਨੇ ਅੱਛੇ ਵਾਲੇ ਕਿਤਾਬ ਜਿਹੜੇ ਨੇ ਉਹਨਾਂ ਦੀ ਤਾਰੀਫ ਵੀ ਕਾਫੀ ਖੁੱਲ ਕੀਤੀ ਹੈ, ਬਹੁਤ ਜ਼ਿਆਦਾ ਕੀਤੀ ਹੈ। ਤੇ ਉਹਦਾ ਦੂਸਰੇ ਲੋਕਾਂ ਦੇ ਜਿਹੜੇ ਰਵੱਈਏ ਰੱਖਣ ਦੀ ਨਸੀਹਤ ਕੀਤੀ, ਦੂਸਰਿਆਂ ਲੋਕਾਂ ਨੂੰ ਨਸੀਹਤ ਵੀ ਕੀਤੀ ਹੈ ਕਿ ਇਹਨਾਂ ਹਰਦੇ ਚਲੋ ਤੁਸੀਂ ਇਹ ਗੱਲ ਤੁਹਾਡੇ ਤੇ ਨਹੀਂ ਵਾਜ਼ੇ ਹੋ ਰਹੀ, ਤੁਸੀਂ ਪੈਗੰਬਰ ਨੂੰ ਨਹੀਂ ਮੰਨ ਰਹੇ, ਲੇਕਿਨ ਤੁਸੀਂ ਪਿਛਲੀਆਂ ਆਇਤਾਂ 'ਚ ਜਾਂ ਕੁਰਾਨ 'ਚ ਕਾਫੀ ਜਗ੍ਹਾ 'ਤੇ ਮਿਲਦਾ
ਵੀ ਤੁਸੀਂ ਆਪਣੇ ਰਵੱਈਏ ਤੇ ਠੀਕ ਰੱਖੋ ਨਾ। ਮੁਖਾਲਫਤ ਵੀ ਜਿਹੜੀ ਉਹਦੇ ਵੀ ਕੋਈ ਅਸੂਲ ਕੋਈ ਆਦਾਬ ਹੁੰਦੇ ਨੇ। ਸ਼ਾਇਸਤਗੀ ਨਾਲ ਇਖਤਲਾਫ ਕਰੋ ਨਾ, ਤੁਸੀਂ ਦੁਸ਼ਮਣੀ ਨਾ ਕਰੋ। ਨਸੀਹਤ ਕੀਤੀ ਤੇ ਮੁਸਲਮਾਨਾਂ ਨੂੰ ਆਖਿਆ ਕਿ ਉਹ ਮੁਸਲਮਾਨਾਂ ਨੂੰ ਵੀ ਇਸ ਚੀਜ਼ ਦਾ ਬਾਰ-ਬਾਰ ਅੱਲਾਹ ਤਾਲਾ ਕੁਰਾਨ ਚ ਆਂਦੇ ਨੇ ਕਿ ਕਾਮਯਾਬੀ ਵਾਸਤੇ ਸਬਰ ਤੇ ਸਾਬਤ ਕਦਮੀ ਦੀ ਜ਼ਰੂਰਤ ਹੈ। ਇਹ ਜ਼ਿੰਦਗੀ ਦੇ ਹਰ ਸ਼ੋਬੇ 'ਚ ਕਾਮਯਾਬੀ ਵਾਸਤੇ ਇੱਕ ਸਬਰ ਬੜੀ ਲਾਜ਼ਮ ਚੀਜ਼ ਹੁੰਦੀ ਹੈ, ਔਰ ਇੱਕ ਸਾਬਤ ਕਦਮੀ ਦਾ ਮਤਲਬ ਇਹ ਨਹੀਂ ਕਿ ਜਿਹੜੀ ਗੱਲ ਦਾ ਤੁਹਾਨੂੰ ਗੱਲ ਸਹੀ ਦਾ ਪਤਾ ਲੱਗ ਨਹੀਂ। ਅੱਜ ਜੋ ਮੈਂ ਸਹੀ ਸਮਝ ਰਿਹਾ ਅੱਲਾ ਦੀ ਗੱਲ, ਜਾਂ ਦੁਨੀਆ 'ਚ ਵੀ ਜੋ ਮਾਮਲਾ ਬਿਜ਼ਨਸ 'ਚ ਜਾਂ ਮਾਮਲਾਤ 'ਚ ਅਸੂਲ 'ਚ ਸਹੀ ਸਮਝ ਰਿਹਾ, ਉਹਨਾਂ ਨੂੰ ਹੋ ਸਕਦਾ ਕੱਲ ਮੇਰੀ ਇਹਦੇ ਤੋਂ ਮਜ਼ੀਦ ਮੈਂ ਸਰਚ ਕਰਨਾ ਜਾਂ ਮੈਨੂੰ ਪਤਾ ਲੱਗਦਾ ਤੇ ਇਹ ਹੱਕ ਤੇ ਸਾਬਤ ਕਦਮ ਰਹੋ। ਇਹ ਜਿਹੜੀ ਸਹੀ ਗੱਲ ਹੈ। ਹੁਣ ਸਾਬਤ ਕਦਮ ਤੇ ਕੁਰੈਸ਼ ਨਾਲੋਂ ਵੱਡਾ ਕੋਈ ਨਹੀਂ ਸੀ। ਉਹਨਾਂ ਜਾਨਾਂ ਦਿੱਤੀਆਂ ਨੇ, ਉਹਨਾਂ ਤਬਾਹੀਆਂ ਚੁੱਕ ਲਈਆਂ ਨੇ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ, ਲੇਕਿਨ ਉਹ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋਏ। ਲੇਕਿਨ ਉਹ ਗਲਤ ਰਵੱਈਏ ਤੇ ਸਾਬਤ ਕਦਮੀ ਸੀ। ਸਾਬਤ ਕਦਮੀ ਜਿਹੜੀ ਹੈ ਇਹਦਾ ਵੀ ਸਹੀ ਰਵੱਈਏ ਤੇ ਰਹਿ ਕੇ ਸਾਬਤ ਕਦਮੀ ਤੇ ਸਬਰ, ਇਹ ਕਾਮਯਾਬੀ ਦਾ ਆਨੈਸਟੀ ਔਰ ਸਬਰ, ਇਹ ਜਿਹੜਾ ਕਿਸੇ ਵੀ ਸ਼ੋਬੇ 'ਚ ਅਗਰ ਕੋਈ ਇਨਸਾਨ ਕਾਮਯਾਬ ਹੋਣਾ ਚਾਹੁੰਦਾ ਹੈ ਤਾਂ ਇਹ ਮੇਨ ਨੁਸਖਾ ਹੈ ਕੀਮੀਆ ਹੈ। ਆਨੈਸਟੀ ਕਰ ਲਵੇ ਔਰ ਹਰ ਰੋਜ਼ ਚੀਜ਼ਾਂ ਨੂੰ ਚੁੱਕ ਕੇ ਨਾ ਵੇਖੇ ਕਿ ਕੀ ਹੋ ਰਿਹਾ। ਆਨੈਸਟੀ ਨਾਲ ਜੋ ਉਹਨੂੰ ਲੱਭੇ ਉਹ ਜਾਇਜ਼ ਤਰੀਕੇ ਨਾਲ ਕੰਮ ਕਰੇ, ਅੱਲਾ ਉਹਨੂੰ ਉੱਥੇ ਪਹੁੰਚਾ ਦਿੰਦੇ ਨੇ ਜਿੱਥੇ ਉਹਦਾ ਜਿਸ ਉਹ ਕਾਬਲ ਹੁੰਦਾ ਹੈ, ਬਗੈਰ ਕਿਸੇ ਬਹੁਤ ਜ਼ਿਆਦਾ ਦਾ ਫਰਾਡ ਤੋਂ ਨਿਕਲ ਕੇ ਆਈ ਆ। ਤੇ ਇਹ ਆਇਤ ਜਿਹੜੀ ਹੈ ਇਹ 186 ਅੱਲਾਹ ਤਾਲਾ ਇੱਥੋਂ ਸ਼ੁਰੂ ਕਰਨੇ ਨੇ ਕਿ ਈਮਾਨ ਵਾਲਿਆਂ ਨੂੰ ਇਹ ਗੱਲ ਕੀਤੀ ਹੈ, ਤੁਹਾਡੇ ਜਾਨ ਮਾਲ ਵਿੱਚੋਂ ਤੁਹਾਡੀ ਅਜ਼ਮਾਇਸ਼ ਤੇ ਹਰ ਹਾਲਤ ਵਿੱਚ ਹੋਣੀ ਹੈ। ਅਹਿਲੇ ਕਿਤਾਬ ਵੱਲੋਂ ਵੀ ਤੇ ਮੁਸ਼ਰਿਕਾਂ ਵੱਲੋਂ ਵੀ ਤੁਹਾਨੂੰ ਬੜੀ ਤਕਲੀਫ ਦੇਣ ਵਾਲੀਆਂ ਗੱਲਾਂ ਬਰਦਾਸ਼ਤ ਕਰਨੀਆਂ ਪੈਣਗੀਆਂ, ਪਰ ਅਗਰ ਤੁਸੀਂ ਸਬਰ ਕੀਤੀ ਰੱਖਿਆ ਤੇ ਤਕਵਾ ਇਖਤਿਆਰ ਕੀਤਾ ਤੇ ਫਿਰ ਇਹ ਤੁਹਾਡੀ ਮਦਦ ਕਰੇਗਾ, ਕਿਉਂਕਿ ਇਹ ਹੀ ਉਹ ਕੰਮ ਹੈ ਜਿਹੜੇ ਜ਼ਰੂਰੀ ਕਰਾਰ ਦਿੱਤੇ ਗਏ ਨੇ। ਉਹੀ ਗੱਲ ਜਿਹੜੀ ਉੱਤੇ ਕੀਤੀ ਹੈ ਕਿ ਈਮਾਨ ਵਾਲਿਆਂ ਨੂੰ ਅੱਲਾਹ ਤਾਲਾ ਪੈਂਦੇ ਨੇ। ਇਹ ਨਾ ਸਮਝੋ ਕਿ ਇਹ ਦੁਨੀਆ ਅਜ਼ਮਾਇਸ਼ ਵਾਸਤੇ ਬਣੀ ਹੈ ਤੇ ਇੱਥੇ ਹਰ ਹਾਲ 'ਚ ਹਰ ਇਨਸਾਨ ਨੂੰ ਅਜ਼ਮਾਇਆ ਜਾਏਗਾ। ਅਜ਼ਮਾਇਆ ਇਹ ਹੀ ਜਾਣਾ ਕਿ ਹੱਕ ਤੇ ਕਾਇਮ ਰਹਿੰਦਾ ਹੈ, ਇਹ ਅੱਲਾਹ ਤੇ ਤਵੱਕਲ ਕਰਦਾ ਹੈ, ਜਿਹੜੀ ਸਹੀ ਰਵੱਈਆ ਹੈ। ਇਹ ਦੂਸਰਿਆਂ ਬੰਦਿਆਂ ਕੋਲ ਉਹ ਚੀਜ਼ਾਂ ਮੰਗਣ ਲੱਗ ਪੈਂਦਾ ਜਿਹੜੀਆਂ ਅੱਲਾ ਦੇ ਆਪਣੇ ਕੋਲ ਰੱਖੀਆਂ ਨੇ, ਜਾਂ ਰਵੱਈਆ ਕਿ ਜਾਂ ਦਾ ਫਰਾਡ ਜਾਂ ਸ਼ਾਰਟਕਟ ਇਸਤੇਮਾਲ ਕਰਦੇ ਆਪਣੀ, ਇਹ ਰਵੱਈਏ ਹੁੰਦੇ ਨੇ। ਅਜ਼ਮਾਇਸ਼ ਇਹੀ ਹੁੰਦੀ ਹੈ, ਕਈ ਵਾਰੀ ਤੁਹਾਨੂੰ ਬਹੁਤ ਜ਼ਿਆਦਾ ਦੇ ਕੇ, ਕਈ ਵਾਰੀ ਤੁਹਾਡੇ ਕੋਲ ਬਹੁਤ ਜ਼ਿਆਦਾ ਖੋ ਕੇ ਅਜ਼ਮਾਇਆ ਜਾਂਦਾ ਕਿ ਸਬਰ ਔਰ ਸ਼ੁਕਰ ਔਰ ਇਹਦਾ ਕਿਸ ਤਰ੍ਹਾਂ ਦਾ ਅੱਗੋਂ ਰਿਐਕਸ਼ਨ ਹੁੰਦਾ। ਇਸ ਬੇਸ ਤੇ ਹੀ ਅੱਗੋਂ ਜੰਨਤ ਦੋਜ਼ਖ ਦੇ ਫੈਸਲੇ ਹੋਣੇ ਨੇ। ਇਹਨਾਂ ਰਵੱਈਆਂ ਔਰ ਅਮਲ ਵੀ, ਫਿਰ ਰਵੱਈਏ ਤੋਂ ਅੱਗੇ ਇਲਮ ਔਰ ਅਮਲ ਤੇ ਬੇਸ ਤੇ ਤਾਂ ਕਿ ਤੁਹਾਨੂੰ ਅਜ਼ਮਾਇਆ ਜਾਣਾ। ਤੇ ਇਹਨਾਂ ਮੁਸ਼ਰਕਾਂ ਵੱਲੋਂ ਤੇ ਇਹ 2-3 ਗਰੁੱਪ ਨੇ ਤੇ ਅਹਿਲੇ ਕਿਤਾਬ ਜਿਹੜੇ ਨੇ ਇਹਨਾਂ ਵੀ ਤੁਹਾਨੂੰ ਬੜੀਆਂ ਗੱਲਾਂ ਬਰਦਾਸ਼ਤ ਕਰਨੀਆਂ ਪੈਣੀਆਂ ਨੇ। ਕੋਈ ਵੀ ਇਹ ਖੈਰ ਬੜੀ ਸਾਦਾ ਗੱਲ ਹੈ ਕਿ ਕੋਈ ਵੀ ਬੰਦਾ ਫੈਮਿਲੀ ਵਿੱਚ ਹੀ, ਕਲਾਸ ਵਿੱਚ ਹੀ, ਕਿਧਰੇ ਵੀ ਇਲਾਕੇ 'ਚ ਜਿਹੜਾ ਵੀ ਕੁਝ ਅੱਛੀ ਗੱਲ ਲੈ ਕੇ ਉੱਠੇਦਾ ਉਹਦੇ ਮਤਲਬ ਇਹ ਕੋਈ ਪਤਾ ਨਹੀਂ ਕੀ ਇਹ ਕਾਨੂੰਨ ਹੈ। ਬੰਦੇ ਜਿਹੜੇ ਨੇ ਉਹ ਡੰਡੇ ਲੈ ਕੇ ਮਗਰ ਹੋ ਜਾਂਦੇ, ਦੁਨੀਆ ਦੀ ਹਰ ਤਕਲੀਫ ਉਹਨੂੰ ਬਰਦਾਸ਼ਤ ਕਰਨੀ ਪਵੇ, ਸਪੈਸ਼ਲੀ ਜੇ ਤੁਸੀਂ ਔਰ ਦੂਸਰੇ ਜੈਸੇ ਖੱਚ ਬਣੋ ਤੇ ਡਰਾਮੇਬਾਜ਼ ਬਣੋ ਤੇ ਉਧਰ ਬੜੀਆਂ ਆਸਾਨੀਆਂ ਨੇ। ਲੇਕਿਨ ਅੱਲਾ ਦੀ ਜਿਹੜੀ ਜੰਨਤ ਹੈ ਉਹ ਸੀਰੀਅਸ ਰਵੱਈਏ ਰੱਖਣ ਵਾਲੇ ਸੰਜੀਦਾ ਲੋਕਾਂ ਵਾਸਤੇ, ਜਿਹੜੇ ਹਰ ਹਾਲ 'ਚ ਅੱਲਾ ਅੱਗੇ ਸਰੈਂਡਰ ਕਰਕੇ ਬਹਿੰਦੇ ਨੇ ਔਰ ਅੱਲਾ 'ਤੇ ਤਵੱਕਲ ਕਰਦੇ ਨੇ ਔਰ ਅੱਲਾ ਦਾ ਹਰ ਹੁਕਮ ਹਰ ਟਾਈਮ ਮੰਨਦੇ ਨੇ ਆਖਰਤ ਤੱਕ। ਉਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ। ਮੈਂ ਗਰੀਬ ਹੋ ਜਾਂਦਾ, ਮੈਂ ਯਤੀਮ ਹੋ ਜਾਂਦਾ, ਮੈਂ ਜੇਲ੍ਹ 'ਚ ਟੁਰ ਜਾਂਦਾ, ਉਹ ਆਪਣਾ ਰਵੱਈਆ ਜਿਹੜਾ। ਔਰ ਅੱਲਾ ਫਿਰ ਉਹਨਾਂ ਦੇ ਸੰਗੀ ਵੀ ਹੁੰਦੇ ਨੇ, ਉਹਨਾਂ ਨਾਲ ਹੁੰਦਾ ਵੀ ਕੁਝ ਨਹੀਂ। ਤੇ ਬੜੀਆਂ ਗੱਲਾਂ ਬਰਦਾਸ਼ਤ ਪੈਂਦੇ ਨੇ, ਅੱਲਾ ਕਰਨੀਆਂ ਪੈਂਦੀਆਂ, ਪਰ ਤੁਸੀਂ ਅਗਰ ਸਬਰ ਕੀਤੀ ਰੱਖਿਆ ਤੇ ਤਕਵਾ ਇਖਤਿਆਰ ਕੀਤਾ। ਤਕਵਾ ਪਾਕੀਜ਼ਗੀ ਹੈ। ਤਕਵਾ ਇਹ ਕਿ ਅੱਲਾ ਦੇ ਗੱਲ ਤੋਂ ਹਰ ਟਾਈਮ ਅੱਲਾ ਨੂੰ ਯਾਦ ਰੱਖਣਾ, ਹਰ ਮਾਮਲੇ 'ਚ ਯਾਦ ਰੱਖਣਾ, ਖਲਵਤ ਜਲਵਤ 'ਚ, ਜਜ਼ਬਾਤ 'ਚ, ਖੁਸ਼ੀ 'ਚ, ਗਮ 'ਚ, ਔਰ ਅੱਲਾ ਦੇ ਹੀ ਜਿਹੜੀਆਂ ਚੀਜ਼ਾਂ ਨੇ ਫਿਤਰਤ 'ਚ ਇਨਸਾਨ ਦੇ 'ਚ ਮੌਜੂਦ ਨੇ। ਮਸਲ
ਸ਼ਰ ਦਾ ਨਹੀਂ ਖੈਰ ਦਾ ਸਾਥੀ ਬਣਨਾ ਜਿਹੜਾ ਤੁਹਾਡੇ 'ਚ ਰੱਖਿਆ। ਪਤਾ ਹੈ ਹਰ ਇਨਸਾਨ ਨੂੰ ਇਹ ਗੱਲ ਤੇ ਉਹ ਜਿਹੜੀ ਸਹੀ ਗੱਲ ਹੈ ਉਹੀ ਅੱਲਾ ਦੇ ਕਾਨੂੰਨ ਤੇ ਅਮਲ ਕਰਨਾ, ਉਹੀ ਚੀਜ਼ ਹੈ। ਉਹਦੇ ਵਾਸਤੇ ਕਿਸੇ ਵੱਲ ਜਾਣਾ ਵੀ ਨਹੀਂ ਪੈਂਦਾ। ਤੇ ਇਖਤਿਆਰ ਕੀਤਾ ਤਾਂ ਫਿਰ ਅੱਲਾ ਦੀ ਮਦਦ ਦਾ ਇੱਕ ਕਾਨੂੰਨ ਹੈ। ਜਿਹੜੇ ਜਿੰਨੇ ਨਹੀਂ ਬੰਦੇ ਦੁਆਵਾਂ ਕਰਦੇ ਨੇ ਤੇ ਪੁੱਠੀਆਂ ਪੁੱਠੀਆਂ ਗੱਲਾਂ ਕਰਦੇ ਨੇ, ਤੇ ਕਈ ਬਾਹਲੇ ਤੇ ਦੁਆਵਾਂ ਵੀ ਇੰਨੀਆਂ ਕਰਦੇ ਨੇ ਜਿਹਦੀ ਉਹਨਾਂ ਨੂੰ ਪਤਾ ਹੀ ਨਹੀਂ ਉਹ ਕੀ ਆਖ ਰਹੇ ਨੇ। ਅਗਲੇ ਦਿਨ ਮੈਂ ਕਬੱਡੀ ਦਾ ਮੈਚ ਵੇਖ ਰਿਹਾ ਸੀ, ਦੂਸਰਾ ਸੱਟ ਲੱਗ ਗਈ ਇੱਕ ਖਿਲਾੜੀ ਨੂੰ ਬੜੀ ਸਖਤ, ਤੇ ਉਹ ਅਨਾਉਂਸਰ ਜਿਹੜਾ ਉਹਨੇ ਰੌਲਾ ਪਾ ਦਿੱਤਾ। ਉਹ ਸਟ੍ਰੈਚਰ, ਉਹ ਐਂਬੂਲੈਂਸ, ਉਹ ਕਾਫੀ ਲੱਗਦਾ ਸੀ ਕਿ ਸਖਤ ਸੱਟ ਲੱਗੀ ਹੈ। ਤੇ ਤੁਸੀਂ ਲੋਕਾਂ ਦੀ ਲਾਇਲਮੀ ਔਰ ਵੇਖੋ ਕਿ ਉੱਥੇ ਉਹ ਜਿਹੜਾ ਅਨਾਉਂਸਰ ਉਹ ਸਾਰੀ ਦੁਨੀਆ ਨੂੰ ਬਾਹਰ ਉਸ ਹੋਰ ਗੱਲ ਹੀ ਕੋਈ ਨਹੀਂ ਕੀਤੀ। ਸਖਤ ਸੱਟ ਲੱਗ ਗਈ ਹੈ, ਨਾ ਉਸ ਅੱਲਾ ਦਾ ਆਖਿਆ, ਨਾ ਉਸ ਕਿਸੇ ਡਾਕਟਰ ਦਾ ਆਖਿਆ। ਉਸ ਆਖਿਆ ਦਰੂਦ ਪੜੋ ਰਸੂਲ ਅੱਲਾ ਤੇ ਦਰੂਦ ਭੇਜੋ, ਦਰੂਦ ਪੜੋ। ਹੁਣ ਉਹਨਾਂ ਐਮਕਾ ਨੂੰ ਲਾਇਲਮਾਂ ਨੂੰ ਇਹ ਵੀ ਨਹੀਂ ਪਤਾ ਕਿ ਦਰੂਦ ਦਾ ਉਹਦੀ ਸੱਟ ਲੱਗਣ ਨਾਲ ਕੀ ਤਲਕ। ਦਰੂਦ ਤੁਸੀਂ ਰਸੂਲ ਅੱਲਾ ਵਾਸਤੇ ਦੁਆ ਕਰ ਰਹੇ ਹੋ, ਜਿਹੜੇ ਮੇਰਾ ਨਹੀਂ ਖਿਆਲ ਤੁਹਾਡੀਆਂ ਦੁਆਵਾਂ ਦੇ ਮੁਹਤਾਜ ਨੇ, ਉਹਦੇ ਕੀ ਹੈ ਕਿ ਪਤਾ ਹੀ ਨਹੀਂ ਮੈਂ ਕੀ ਕਰ ਰਿਹਾ। ਔਰ ਉਹ ਸਾਰੀ ਦੁਨੀਆ ਫਿਰ ਉਹ ਜਨਾਬ, ਔਰ ਮਸ਼ਹੂਰ ਹੈ ਕਿ ਲੱਖਾਂ ਕਰੋੜਾਂ ਤੇ ਅਰਬਾਂ ਦਰੂਦ ਪੜੋ ਤੇ ਇਹ ਹੋ ਜਾਂਦਾ। ਹਾਲਾਂਕਿ ਉਹਦਾ ਇਲਾਜ ਸੀ ਕਿ ਅੱਲਾ ਅੱਗੇ ਦੁਆ ਕੀਤੀ ਜਾਂਦੀ ਉਸ ਬੰਦੇ ਦਾ ਨਾਂ ਲੈ ਕੇ ਆਪਣੀ ਜ਼ੁਬਾਨ 'ਚ, ਰਸੂਲ ਅੱਲਾ ਵਾਸਤੇ ਦੁਆ ਕਰਨ ਨਾਲ ਉਸ ਬੰਦੇ ਦਾ ਕੀ ਤਲਕ ਹੈ ਜਿਹਦਾ ਉੱਥੇ ਜ਼ਖਮੀ ਹੋ ਕੇ ਡਿੱਗ। ਲੇਕਿਨ ਇਹ ਦੇਣ 'ਚ ਯਾਰ ਚੀਜ਼ 'ਚ ਚੀਜ਼ਾਂ ਹੁੰਦੀਆਂ ਨੇ ਕਿ ਅਨਰਿਲੇਟਡ ਚੀਜ਼ਾਂ ਨੂੰ ਅੱਗੇ ਦੱਸ ਦਿੱਤਾ ਜਾਂਦਾ ਔਰ ਬੰਦਿਆਂ ਨੂੰ। ਤੇ ਉੱਥੇ ਆਖਿਆ ਕਿ ਫਿਰ ਅੱਲਾ ਦੀ ਮਦਦ ਦਾ ਕਾਨੂੰਨ ਹੈ ਇੱਕ, ਉਹਦੇ ਤੇ ਅਮਲ ਕਰਕੇ ਅੱਲਾਹ ਤਾਲਾ ਫਿਰ ਨਾਲ ਦੁਆ ਜਿਹੜੀ ਹੈ ਉਹ ਕਾਰਗਰ ਸਾਬਤ ਹੁੰਦੀ ਹੈ। ਕਿਉਂਕਿ ਅੱਲਾ ਦੇ ਕਾਨੂੰਨ ਦੇ ਮੁਤਾਬਕ ਇਹ ਚੀਜ਼ਾਂ ਅੱਲਾ ਬਿਹਤਰ ਜਾਣਦਾ ਹੁੰਦਾ। ਤੇ ਦੁਆਵਾਂ ਜਿਹੜੀਆਂ ਨੇ ਉਹ ਜ਼ਰੂਰੀ ਨਹੀਂ ਇੱਥੇ ਨਤੀਜਾ ਨਿਕਲੇ, ਆਖਰਤ 'ਚ ਵੀ ਅੱਲਾਹ ਤਾਲਾ ਸੇਵ ਕਰ ਲੈਂਦੇ। ਕਿਉਂਕਿ ਇਹ ਹੀ ਕੰਮ ਹੈ, ਉਹ ਹੀ ਅੱਲਾਹ ਕਹਿੰਦਾ ਅੱਲਾ ਦੀ ਮਦਦ ਇਸ ਤੋਂ ਹੀ ਕਰੇਦਾ। ਕਿਉਂਕਿ ਇਹ ਹੀ ਕੰਮ ਹੈ ਜਿਹੜਾ ਜ਼ਰੂਰੀ ਕਰਾਰ ਦਿੱਤੇ ਗਏ ਨੇ। ਅੱਲਾਹ ਤਾਲਾ ਕਹਿੰਦੇ ਨੇ ਕਿ ਇਹ ਹੀ ਕੰਮ ਨੇ ਜਿਹੜੀ ਮੇਰੀ ਤਰਫੋਂ ਜਿਹੜਾ ਮੈਂ ਦੀਨ ਦਿੱਤਾ ਹੈ, ਉਹਦੇ 'ਚ ਇਹ ਹੀ ਹੈ ਆਨੈਸਟੀ, ਸਬਰ, ਅੱਲਾ ਨਾਲ ਰਿਲੇਸ਼ਨਸ਼ਿਪ, ਸਟਰੋਂਗ ਰਿਲੇਸ਼ਨਸ਼ਿਪ, ਫਿਰ ਸ਼ੌਰੀ ਸਤਹ ਤੇ ਅੱਲਾ ਨੂੰ ਜਾਣਨਾ, ਅੱਲਾ ਦਾ ਪੈਗਾਮ ਸਮਝਣਾ। ਇਹ ਨਹੀਂ ਕਿ ਤੋਤਾ ਨਾ ਬਣਨਾ, ਇਨਸਾਨ ਬਣਨਾ, ਅੱਲਾ ਦੀਆਂ ਚੀਜ਼ਾਂ ਸਮਝਣ ਵਾਸਤੇ। ਤੇ ਅਗਲੀ ਯਾਦ, ਉਹ ਜਿਹੜੇ ਲੋਕਾਂ ਨੂੰ ਕਿਤਾਬ ਦਿੱਤੀ ਗਈ ਸੀ ਉਹਨਾਂ ਦਾ ਉਹ ਐਦ ਵੀ ਯਾਦ ਦਿਲਾਓ ਜਿਹੜਾ ਅੱਲਾ ਨੇ ਉਹਨਾਂ ਲੋਕਾਂ ਕੋਲੋਂ ਲਿੱਤਾ ਸੀ, ਕਿ ਉਹ ਇਸ ਕਿਤਾਬ ਨੂੰ ਲੋਕਾਂ ਸਾਹਮਣੇ ਜ਼ਰੂਰ ਬਿਆਨ ਕਰਨ ਦੇ ਔਰ ਇਹਨੂੰ ਕਦੀ ਵੀ ਲੋਕਾਂ ਤੋਂ ਲੁਕਾਉਣ ਦੇ ਨਹੀਂ। ਪਰ ਉਹਨਾਂ ਨੇ ਇਸ ਗੱਲ ਦੀ ਜ਼ਰਾ ਵੀ ਬਿਲਕੁਲ ਪਰਵਾਹ ਨਾ ਕੀਤੀ ਔਰ ਇਹਦਾ ਬੜਾ ਹੀ ਥੋੜਾ ਮੁੱਲ ਪਾਇਆ। ਸੋ ਵੇਖੋ ਕਿ ਕਿਆ ਚੀਜ਼ ਉਹਨਾਂ ਇਸ ਦੇ ਬਦਲੇ ਲਈ। ਅੱਲਾਹ ਤਾਲਾ ਕਹਿੰਦੇ ਨੇ ਲੋਕਾਂ ਨੂੰ ਹਲੇ ਕਿਤਾਬ, ਜਿਹੜੇ ਲੋਕ ਨੇ ਇਹਨਾਂ ਨੂੰ ਕਿਤਾਬ ਦਿੱਤੀ ਗਈ ਸੀ। ਕੁਰਾਨ ਆਖਰੀ ਕਿਤਾਬ ਹੈ, ਬੜੇ ਲੋਕ ਨਹੀਂ ਸਮਝਦੇ। ਕੁਰਾਨ ਇਸਲਾਮ ਦੀ ਜਿਹੜਾ ਐਦਮ ਅਲੈਹ ਇਸਲਾਮ ਤੋਂ ਸ਼ੁਰੂ ਹੈ, ਜਿਹਦੇ ਪਹਿਲੇ ਫਿਰਕੇ ਯਹੂਦੀ ਤੇ ਈਸਾਈ ਨੇ ਉਸ ਦੀਨ ਦੇ। ਹੁਣ ਮੇਨ ਅਗਰ ਤੁਸੀਂ ਵੇਖਣੇ ਹੋਣ ਤੇ ਸ਼ੀਆ ਤੇ ਸੁੰਨੀ ਨੇ। ਕਹਿੰਦੇ ਨੇ ਇਹਨਾਂ ਅੱਲਾਹ ਤਾਲਾ ਨੇ ਇਹ ਕਿਤਾਬ ਦਿੱਤੀ ਸੀ ਉਹਨਾਂ ਨੂੰ, ਉਹਨਾਂ ਦਾ ਉਹ ਐਦ ਵੀ ਯਾਦ ਵਿਖਾਓ। ਮਤਲਬ ਮੁਸਲਮਾਨ ਕਹਿੰਦੇ ਇਹਨਾਂ ਨੂੰ ਗੱਲ ਵੀ ਯਾਦ ਕਰਾਇਆ ਕਰੋ। ਅੱਲਾ ਨੇ ਇਹਨਾਂ ਕੋਲੋਂ ਬਕਾਇਦਾ ਇੱਕ ਮੁਆਹਦਾ ਕੀਤਾ ਸੀ, ਐਦ ਲਿਆ ਸੀ ਕਿ ਤੁਸੀਂ ਮੇਰੇ ਜੈਸੇ ਕੋਈ ਕਿਤਾਬ ਆਈ ਜਾਂ ਮੇਰੇ ਸਾਹਮਣੇ ਜਿਹੜੀ ਮੇਰੀ ਗੱਲ ਹੈ, ਜਿਸ ਤਰ੍ਹਾਂ ਕੁਰਾਨ ਹੈ, ਤੁਰਾਤ, ਬਾਬਰ, ਜ਼ਬੂਰ, ਅੰਜੀਲ ਹੈ, ਜਾਂ ਮੇਰਾ ਪੈਗੰਬਰਾਂ ਨਾਲ ਵੀ ਉਹਦੀ ਤੁਸੀਂ ਪੈਰਵੀ ਕਰੋਗੇ ਤੇ ਉਹ ਲੋਕਾਂ ਦੇ ਸਾਹਮਣੇ ਇਹ ਐਦ ਅੱਲਾ ਲਿਆ ਕਿਤਾਬ ਲੋਕਾਂ ਸਾਹਮਣੇ ਬਿਆਨ ਕਰੋਗੇ। ਬਿਆਨ ਇੰਝ ਨਹੀਂ ਕਰੋਦੇ ਕਿ ਉਹਦੀਆਂ ਤਲਾਫਤਾਂ ਕਰੋਦੇ, ਉਹਦੇ ਜਿਹੜੀ ਗੱਲ ਹੈ ਉਹ ਲੋਕਾਂ ਨੂੰ ਦੱਸੋਦੇ। ਤੇ ਉਹ ਇਹਨੂੰ ਕਦੀ ਵੀ ਲੁਕਾਵੋ ਦੇ ਨਹੀਂ। ਜਿਸ ਤਰ੍ਹਾਂ ਮੁਸਲਮਾਨਾਂ ਨੇ, ਬਰੇ ਸਗੀਰ ਦੇ ਮੁਸਲਮਾਨਾਂ ਨੇ ਕੁਰਾਨ ਜਿਹੜਾ ਉਹ ਪਿੱਛੇ ਛੁਪਾ ਛੜੇ ਹੈ, ਉਹਦੇ ਐਸੇ ਇਸਤੇਮਾਲ ਬਣਾ ਦਿੱਤੇ ਨੇ। ਤੇ ਅੱਲਾ ਆਉਂਦੇ ਨੇ ਮੈਂ ਤੁਹਾਡੇ ਕੋਲ ਵਾਅਦਾ ਲਿਆ ਸੀ, ਇਹਨਾਂ ਨੂੰ ਦੱਸੋ ਅਹਿਲੇ ਕਿਤਾਬ ਪੈਗੰਬਰ ਨੂੰ, ਮੁਸਲਮਾਨਾਂ ਨੂੰ ਇਹਨਾਂ ਨੂੰ ਦੱਸੋ ਕਿ ਮੈਂ ਤਾਂ ਯਾਦ ਲਿਆ ਸੀ ਕਿ ਮੇਰਾ ਤੁਸੀਂ ਕੁਰਾਨ ਛੁਪਾਉਣ ਨਹੀਂ ਲੱਗੇ ਜਾਂ ਉਹਦੇ ਹੋਰ ਇਸਤੇਮਾਲ ਨਹੀਂ ਬਣਾ ਲਗੇ, ਲੁਕਾਵਟ ਨਹੀਂ। ਪਰ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ, ਕਿਉਂਕਿ ਅੱਲਾਹ ਤਾਲਾ ਇਨਸਾਨੀ ਰਵੱਈਆਂ ਤੇ ਗੱਲ ਕਰ ਰਹੇ ਹੁੰਦੇ। ਉਹ ਰਵੱਈਆ ਦਿਲ 'ਚ ਤੇ ਮੁਸ਼ਰਕ ਦਾ
ਨਾਲੋਂ ਮੁਸਲਮਾਨ ਦਾ ਰਵੱਈਆ ਜਿਹੜਾ ਹੈ, ਉਹ ਕਾਬਲੇ ਮੁਰੰਮਤ ਹੋਵੇ। ਇੱਕ ਗੱਲ 'ਚ ਉਹ ਗੱਲ ਤੇ ਇੱਕ ਗੱਲ 'ਚ ਮਤਲਬ ਇਹ ਰਵੱਈਏ ਨੇ, ਇਹ ਅੱਜ ਵੀ ਇਹ ਹੀ ਮਾਹੌਲ ਸੀ, ਇਹ ਹੀ ਫਿਰਕੇ ਸਨ ਉਸ ਵੇਲੇ ਵੀ ਜਿਹੜੇ ਅੱਜ ਨੇ ਸਾਡੇ ਫਿਰਕੇ। ਔਰ ਉਹੀ ਗੱਲਾਂ ਨੇ ਕਿ ਕੁਰਾਨ ਅੱਲਾ ਕਹਿੰਦੇ ਨੇ ਮੈਂ ਤੁਹਾਡੇ ਕੋਲ ਇਹਨਾਂ ਨੂੰ ਯਾਦ ਕਰੋ, ਇਹਨਾਂ ਨਾਲ ਗੱਲ ਕੀਤੀ ਸੀ, ਇਹਨਾਂ ਨਾਲ ਮੁਆਹਦਾ ਕੀਤਾ ਸੀ, ਇਹ ਨਾ ਆਖਿਆ ਸੀ ਅਸੀਂ ਬਿਲਕੁਲ ਨਹੀਂ ਤੁਹਾਡੀ ਕਿਤਾਬ ਕੁਰਾਨ ਛੁਪਾਉਣ ਲੱਗੇ, ਨਾ ਹੀ ਇਹਦਾ ਕੋਈ ਹੋਰ ਰਿਸ਼ਤੇ ਪਰਵਾਹ ਨਾ ਕੀਤੀ। ਪਰ ਉਹਨਾਂ ਅੱਲਾ ਕਹਿੰਦੇ ਨੇ ਪਰ ਉਹਨਾਂ ਨੇ ਇਸ ਗੱਲ ਦੀ ਜ਼ਰਾ ਵੀ ਪਰਵਾਹ ਨਾ ਕੀਤੀ ਔਰ ਇਹਦਾ ਬੜਾ ਹੀ ਥੋੜ੍ਹਾ ਮੁੱਲ ਪਾਇਆ। ਮਤਲਬ ਉਹਨਾਂ ਕੋਈ ਨਾ ਪਰਵਾਹ ਕੀਤੀ ਕੁਰਾਨ ਦੀ ਉਹਦੇ ਮੁਕਾਬਲੇ 'ਚ, ਬਲਕਿ ਖਲੋ ਗਿਆ। ਤੇ ਅੱਲਾ ਕਹਿੰਦੇ ਨੇ ਨਾ ਬਹੁਤ ਹੀ ਥੋੜ੍ਹਾ ਮੁੱਲ ਪਾਇਆ। ਮਤਲਬ ਅਸਲ ਤੇ ਚੀਜ਼ ਇਹ ਸੀ ਜਿਹੜੀ ਕਰਨੇ ਵਾਲੀ ਸੀ ਕਿ ਕੁਰਾਨ ਨੂੰ ਹਰ ਜਗ੍ਹਾ ਤੇ ਜਿਹੜੀ ਗੱਲ ਹੁੰਦੀ ਹੈ ਕੁਰਾਨ ਦੇ ਆਖਿਆ ਕੁਰਾਨ 'ਚ ਹੈ, ਕੁਰਾਨ 'ਚ ਹੈ, ਕੁਰਾਨ 'ਚ ਹੈ, ਬਜਾਏ ਇਸ ਦੇ ਕਿ ਫਲਾਣੇ ਨੇ ਆਖਿਆ ਤੇ ਫਲਾਣੇ ਨੇ ਆਖਿਆ ਤੇ ਪੈਗੰਬਰਾਂ ਨਾਲ ਰਿਲੇਟ ਕਰਕੇ ਤੇ ਚੀਜ਼ਾਂ ਉਹ ਦੱਸਣੀਆਂ ਜਿਹਨਾਂ ਅਥੈਂਟਿਕ ਹੀ ਨਹੀਂ, ਜਾਂ ਜਿਹਨਾਂ ਫਿਰ ਵੀ ਆਖਰੀ ਦਰਜੇ 'ਚ ਬੰਦਾ ਅਥੈਂਟਿਕ ਵੀ ਨੇ ਲੇਕਿਨ ਉਹਦੇ ਤੇ ਉਸ ਤਰ੍ਹਾਂ ਨਹੀਂ ਅਥੈਂਟਿਕ ਜਿਸ ਤਰ੍ਹਾਂ ਕੁਰਾਨ ਦੇ ਮੁਕਾਬਲੇ 'ਚ ਉਹ ਕੁਝ ਵੀ ਨਹੀਂ। ਤੇ ਉਹ ਵੇਖੋ ਕਿ ਇਹਨਾਂ ਉਸ ਦੇ ਬਦਲੇ ਮਤਲਬ ਇਹਦਾ ਕੀ ਮੁੱਲ ਪਾਇਆ, ਉਸ ਵੇਲੇ ਦੀਆਂ ਫਿਰਕਿਆਂ ਵਿਆਹ ਦੀਆਂ ਫਿਰ ਕੀ ਮੁੱਲ ਪਾਇਆ, ਬਹੁਤ ਥੋੜ੍ਹਾ ਮੁੱਲ ਪਾਇਆ। ਤੇ ਵੇਖੋ ਚੀਜ਼ਾਂ ਨੂੰ ਇਸ ਲਈ ਇਸ ਦੇ ਬਦਲੇ ਲਈ ਕਿ ਕਿਆ ਚੀਜ਼ ਉਹਨਾਂ ਇਸ ਦੇ ਬਦਲੇ ਲਈ ਹੈ, ਵੀ ਇਸ ਦੇ ਬਦਲੇ 'ਚ ਲਿਆ ਗਈ ਹੈ। ਦੁਨੀਆ 'ਚ ਵੀ ਚਲੋ ਦੁਨੀਆ ਦੇ ਚੰਦ ਦਿਨ ਅੱਛੇ ਲੱਗ ਜਾਂਦੇ, ਲੇਕਿਨ ਉਹ ਵੀ ਲੋਕ ਹਨ ਜਿਹੜੇ ਅੱਲਾ ਦੀਆਂ ਗੱਲਾਂ 'ਤੇ ਅਮਲ ਕਰਕੇ ਵੀ ਬੜਾ ਅੱਛਾ ਉਹ ਜ਼ਿੰਦਗੀਆਂ ਗੁਜ਼ਾਰ ਰਹੇ ਨੇ, ਬਲਕਿ ਉਹ ਜ਼ਿਆਦਾ ਪੁਰਸਕੂਨ। ਉਹਨਾਂ ਕੋਲ ਕੋਈ ਇਸ ਤਰ੍ਹਾਂ ਦੇ ਪੂਰੀ ਦੁਨੀਆ 'ਤੇ ਗਲਬੇ ਨਹੀਂ, ਕੋਈ ਉਹਨਾਂ ਦੀਆਂ ਫੈਕਟਰੀਆਂ ਨਹੀਂ, ਕੋਈ ਉਹ ਦਿਨੇ ਰਾਤੀ ਇਸ ਚੀਜ਼ ਦੇ ਪਿੱਛੇ ਨਹੀਂ ਪਾਗਲ ਹੋਏ ਕਿ ਹੋਰ ਲਿਆਓ, ਹੋਰ ਲਿਆਓ, ਹੋਰ ਲਿਆਓ। ਤੇ ਬੜੇ ਅੱਛੇ ਉਹਨਾਂ ਦੇ ਅੱਲਾ ਮੁਤਮਿਨ ਲੋਕ ਨੇ। ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਤੁਸੀਂ ਇਹਨਾਂ ਲੋਕਾਂ ਬਾਰੇ ਹਰਗੇ ਉਮੀਦ ਨਾ ਰੱਖੋ, ਵੀ ਇਹਨਾਂ ਲੋਕਾਂ ਦੇ ਮੁਤਲਕ ਹਰ ਵੇਲੇ ਇਹ ਉਮੀਦ ਨਾ ਰੱਖੋ ਕਿ ਅਜ਼ਾਬ ਤੋਂ ਬਚ ਜਾਣਗੇ। ਇਹ ਤੇ ਆਪਣੇ ਕਰਤੂਤਾਂ ਵਿੱਚ ਮਗਨ ਨੇ ਔਰ ਉਹਨਾਂ ਕੰਮਾਂ ਦੀ ਤਾਰੀਫ ਚਾਹੁੰਦੇ ਨੇ ਜਿਹੜੇ ਉਹਨਾਂ ਕੀਤੇ ਹੀ ਨਹੀਂ। ਇਹ ਕੁਰਾਨ ਫਰਮਾ ਰਿਹਾ ਕਿ ਇਹ ਇਸ ਤਰ੍ਹਾਂ ਦੇ ਲੋਕ ਨੇ ਕਿ ਉਹਨਾਂ ਕੰਮਾਂ ਹੀ ਮਗਨ ਨੇ ਜਿਹੜੇ ਉਹਨਾਂ ਕੀਤੇ ਹੀ ਨਹੀਂ, ਉਹ ਔਰ ਉਹਨਾਂ ਕੰਮਾਂ ਦੀ ਤਾਰੀਫ ਚਾਹੁੰਦੇ ਨੇ ਜਿਹੜੇ ਉਹਨਾਂ ਕੀਤੇ ਹੀ ਨਹੀਂ। ਸੋ ਇਹਨਾਂ ਵਾਸਤੇ ਦਰਦਨਾਕ ਅਜ਼ਾਬ ਹੈ। ਮਸਲਨ ਉਹ ਗੱਲਾਂ ਨਾਲ ਗੁਫਤਾਰ ਦੇ ਉਹ ਗਾਜ਼ੀ ਕੀ ਆਂਦੇ ਨੇ, ਗੱਲਾਂ ਨਾਲ ਉਹ ਜੰਨਤ ਜਾਣਾ ਚਾਹੁੰਦੇ ਨੇ, ਸ਼ਕਲਾਂ ਬਣਾ ਕੇ ਉਹ ਜੰਨਤ ਜਾਣਾ ਚਾਹੁੰਦੇ ਨੇ, ਬਜਾਏ ਇਸ ਦੇ ਕਿ ਅੱਲਾ ਦੀ ਕਿਤਾਬ ਪੜ੍ਹ ਕੇ ਆਪ ਵੀ ਅਮਲ ਕਰਨ ਤੇ ਲੋਕਾਂ ਨੂੰ ਵੀ ਉਹਦਾ ਇਲਮੀ ਔਰ ਅਮਲੀ ਨਮੂਨਾ ਬਣਨ। ਤੇ ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਜ਼ਮੀਨਾਂ ਅਸਮਾਨਾਂ ਤੇ ਅੱਲਾ ਦੀ ਬਾਦਸ਼ਾਹੀ ਹੈ ਤੇ ਉਹ ਹਰ ਚੀਜ਼ ਉਹਦੇ ਕਾਬੂ ਵਿੱਚ। ਇੱਥੇ ਇਹ ਦੱਸਣਾ ਮਕਸੂਦ ਇਸ ਗੱਲ 'ਚ ਪਿਛਲੀਆਂ ਆਇਤਾਂ 'ਚ ਰੱਖ ਕੇ ਵੇਖੀਏ ਕਿ ਇਹ ਵੀ ਜਿਹੜੇ ਵੀ ਅੱਲਾ ਕੋਲੋਂ ਬਚ ਕੇ ਕਿੱਧਰ ਜਾ ਸਕਦੇ ਨੇ, ਜੋ ਵੀ ਕਰੇ ਦੁਨੀਆ ਦੇ ਅੱਲਾ ਨੇ ਬਣਾਈ ਇਸ ਸਹੂਲਤ ਕਿ ਇੱਥੇ ਹਰ ਬੰਦੇ ਨੂੰ ਮੌਕਾ ਦਿੱਤਾ ਜਾਂਦਾ, ਜਾ ਆਪਣੀ ਮਰਜ਼ੀ ਕਰ, ਜੋ ਮਰਜ਼ੀ ਹੈ ਜਾ ਕੇ ਕਰ, ਅੱਲਾ ਦੇ ਖਿਲਾਫ ਖਲੋ ਕੇ ਕਰ ਤਕਰੀਰਾਂ ਜਾਂ ਅੱਲਾ ਦਾ ਸਾਥੀ ਬਣ। ਤੇ ਉਹ ਅੱਲਾ ਕਹਿੰਦੇ ਨੇ ਅੱਲਾ ਕੋਲ ਹੀ ਹੋਣਾ, ਅੱਲਾ ਦੀ ਇਹ ਸਾਰੀ ਮਤਲਬ ਮਾਲਕ ਹੀ ਅੱਲਾ, ਕੋਈ ਨਸ ਕੇ ਜਾ ਹੀ ਨਹੀਂ ਕਿਧਰੇ ਸਕਦਾ, ਕੋਈ ਆਪਸ਼ਨ ਹੀ ਨਹੀਂ, ਕੋਈ ਸਿਫਾਰਿਸ਼ ਨਹੀਂ। ਇਹ ਵੀ ਇਸ ਚੀਜ਼ ਦੀ ਮਤਲਬ ਅੱਲਾ ਦੀ ਬਾਜ਼ ਦਫਾ ਮੈਨੂੰ ਤੇ ਉਹ ਅਜੀਬ ਜਿਹਾ ਹੀ ਲੱਗਦਾ ਕਿ ਅੱਲਾ ਉੱਥੇ ਕਿਸੇ ਦੇ ਆਖਣੇ ਤੇ ਮੁਜਰਮਾਂ ਨੂੰ ਛੱਡਣ ਦੇ। ਮੈਂ ਤੇ ਉਹ ਨੌਜ਼ ਬਿੱਲਾ ਉਹ ਅੱਲਾ ਨੂੰ ਅੱਲਾ ਹੀ ਨਹੀਂ ਸਮਝਾਉਂਦਾ ਜਿਹੜੇ ਇਨਸਾਫ ਨਹੀਂ ਕਰਨ ਦੇ। ਆਈ ਮੀਨ ਅੱਲਾ ਤੇ ਹੈ ਹੀ ਸਰਾਸਰ ਰਹਿਮਤ ਔਰ ਇਨਸਾਫ ਕਰਨ ਵਾਲਾ, ਕਿਆਮ ਬਿਲਕਿਸ ਇਨਸਾਫ ਤੇ ਕਾਇਮ। ਤੇ ਉਹ ਅੱਲਾ ਕਹਿੰਦੇ ਨੇ ਉੱਥੇ ਕੋਈ ਆਪਸ਼ਨ ਨਹੀਂ, ਹਰ ਚੀਜ਼ ਅੱਲਾ ਦੇ ਕਾਬੂ 'ਚ। ਔਰ ਅੱਲਾ ਕੋਈ ਵੀ ਐਸੀ ਚੀਜ਼ ਨਾ ਦੁਨੀਆ 'ਚ ਕੀਤੀ ਹੈ, ਨਾ ਅਜੇ ਤੱਕ ਕੀਤੀ ਹੈ, ਨਾ ਕਿਆਮਤ, ਨਾ ਜੰਨਤ 'ਚ, ਨਾ ਦੋਜ਼ਖ 'ਚ ਐਸੀ ਕਰਨੀ ਹੈ ਜਿਹੜੀ ਇਲਮ ਅਕਲ ਦੇ ਮਯਾਰਾਤ ਦੇ ਖਿਲਾਫ ਹੋਵੇ, ਜਾਂ ਇਨਸਾਫ ਦੇ, ਜਾਂ ਜਿਹੜੇ ਅਸੂਲਾਂ ਨੂੰ ਪੂਰੀ ਯੂਨੀਵਰਸਲ ਅਸੂਲਾਂ ਦੇ ਖਿਲਾਫ ਹੋਵੇ। ਇਹ ਤਾਂ ਅਗਲੀ ਆ ਚੱਲਾਂਦੇ ਨੇ ਤੇ ਅਕਲ ਦੇ ਅੰਨੇ ਨੇ, ਅਕਲ ਦੇ ਅੰਨੇ ਨੇ। ਅੱਖਾਂ ਦੇ ਜਿਸ ਤਰ੍ਹਾਂ ਅੰਨਾ ਹੁੰਦਾ ਕੋਈ ਚੀਜ਼, ਇਸ ਤਰ੍ਹਾਂ ਅਕਲ ਦੇ ਅੰਨੇ। ਅਸਲ ਖਤਰਨਾਕ ਵੀ ਜਿਹੜਾ ਉਹ ਅਕਲ ਦਾ ਅੰਨਾ ਹੋਣਾ ਹੁੰਦਾ। ਇਸ ਲਈ ਕਿ ਪੈਗੰਬਰ ਤੇ ਈਮਾਨ ਲਿਆਉਣ ਲਈ ਨਿਸ਼ਾਨੀ ਮੰਗਦੇ ਨੇ,
पर सच्ची तो सीधी गल है कि जमीन ते ये वै पैगंबर ते बजाए बजाते खुद एक निशानी है। मतलब इस तो वड्डी केड़ी निशानी है कि एक अनपढ़ बंदे नूं जिहदा कोई इलम अमल नाल तलक नहीं और ऐसे ऐसे इंकशाफ कर रहा है जिथे पूरी दुनिया मिल के नहीं वो चीज़ां कर सकती। ऐसियां ऐसियां गल्लां दस रहा, फिर नाल जमीनी हकायक ते तजर्बे करके दस रहा। तुसी जो दुनिया की ਉਹਦੀ दावत रोकने वास्ते कोशिश कर लईए अगे ही वध रही है। वैसा अल्लाह की मदद ऐसी है तो अन्य ने तो पैगंबर जिथे हो तो वड्डी केड़ी निशानी नहीं। फिर कुरान एक ऐसे बंदे ते क्यामत तक इस तो अच्छा इलम जिहड़ा मुहम्मद बिन अब्दुल्ला दे अल्लाह ताला मूँह चो दिता है, उन्होंने थ्रू दिता है। वो तो पूरी दुनिया मिल के उस इलम का एक जिस तरह आख्या सी एक सूरत ही बना लिया। वो ही तो एक दुनिया का इलम है जिहड़ा बेखता है, जिहदे खता का इम्कान कोई नहीं, ना ही अज तक कोई साबित कर, जिहड़ा सैयदना मुहम्मद ने क्यामत तक वास्ते कुरान की सूरत च दिता है। वो सैयदना मुहम्मद ने दिता है साडे अल। ਉਹਦੇ ਇਸ ਤੋਂ ਵੱਡੀ ਦੁਨੀਆ ਦੀ ਕਿਹੜੀ ਨਿਸ਼ਾਨੀ ਜੀ ਹੋ ਸਕਦੀ ਹੈ। ਔਰ ਸਾਰੇ ਜਾਣਦੇ ਨੇ ਇਹ ਵੀ ਨਹੀਂ ਕਿ ਬਾਹਰੋਂ ਇੰਪੋਰਟ ਕੀਤੇ ਗਏ ਨੇ ਵਜ਼ੀਰ ਆਜ਼ਮ ਬਣਾਏ ਗਏ ਨੇ, ਉੱਥੇ ਹੀ ਪੈਦਾ ਹੋਏ ਨੇ, ਉੱਥੇ ਹੀ ਰਹੇ ਨੇ। ਸਾਰੀ ਦੁਨੀਆ ਜਾਣਦੀ ਹੈ, ਬਚਪਨ ਤੋਂ ਜਾਣਦੀ ਹੈ, ਮਤਲਬ ਨਸਲਾਂ ਜਾਣਦੇ ਨੇ ਇੱਕ ਦੂਜੇ ਨਾਲ, ਉੱਥੇ ਹੀ ਉਹ ਤੇ ਅੰਨੇ ਨੇ। ਇਸ ਲਈ ਕਿ ਪੈਗੰਬਰ ਤੇ ਬਈ ਇਹ ਨਿਸ਼ਾਨੀ ਮੰਗਦੇ ਨੇ ਇਸ ਵਾਸਤੇ ਕਿ ਅਕਲ ਦੇ ਨੇ ਸੱਚੀ ਤੇ ਸਿੱਧੀ ਗੱਲ ਤੇ ਕਿ ਜ਼ਮੀਨ ਤੇ ਅਸਮਾਨਾਂ ਦੇ ਬਣਾਉਣ ਵਿੱਚ ਤੇ ਦਿਨ ਤੇ ਰਾਤ ਦੀ ਬਾਰੀ ਬਾਰੀ ਆਉਣ ਵਿੱਚ ਉਹਨਾਂ ਲੋਕਾਂ ਵਾਸਤੇ ਨਿਸ਼ਾਨੀਆਂ ਹੀ ਨਿਸ਼ਾਨੀਆਂ ਨੇ ਜਿਹੜੇ ਸਿਆਣੇ ਤੇ ਸਮਝ ਬੋਝ ਰੱਖਦੇ ਨੇ। ਬਈ ਕਿਹੜੀ ਚੀਜ਼ ਐਸੀ ਜਿਹੜੀ ਕਿਸੇ ਸਾਦਾ ਜਿਹੇ ਇਨਸਾਨ ਨੂੰ ਸਮਝ ਨਹੀਂ ਆਉਂਦੀ ਹੈ। ਅਸਮਾਨ ਜ਼ਮੀਨ ਪੈਦਾ ਹੋਣਾ, ਮੇਰਾ ਸ਼ਊਰ, ਗੱਲ ਕਰਨਾ, ਮਤਲਬ ਇਸ ਤੋਂ ਵੱਡੀ ਕਿਹੜੀ ਨਿਸ਼ਾਨੀ ਹੋ ਸਕਦੀ। ਜ਼ਿੰਦਗੀ ਮੌਤ ਤੇ ਉਹਦੇ ਚ ਪੈਗੰਬਰ ਨੂੰ ਆਂਦੇ ਨੇ ਕਿ ਉਹ ਪੈਗੰਬਰਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਅੱਲਾਹ ਤਾਲਾ ਨੇ ਮੁਜਜ਼ੇ ਵਿਖਾਏ ਨੇ ਉਹ ਜ਼ਰੂਰਤ ਦੇ ਮੁਤਾਬਕ ਹੁੰਦੇ ਨੇ। ਕਿਉਂਕਿ ਅੱਲਾਹ ਤਾਲਾ ਇਹ ਬਾਰ-ਬਾਰ ਆਖਣਾ ਪੈਂਦਾ ਕਿ ਅੱਲਾਹ ਤਾਲਾ ਦੀ ਫੋਰਸ ਤੇ ਨਹੀਂ ਕਰਦੇ ਜੰਨਤ ਖੜਨ ਵਾਸਤੇ ਵੀ ਤੇ ਦੋਜ਼ਖ ਇਹ ਇਨਸਾਨ ਨੇ ਫੈਸਲਾ ਕਰਨਾ। ਲੇਕਿਨ ਅੱਲਾਹ ਤਾਲਾ ਜਿਹੜਾ ਜੰਨਤ ਜਾਣਾ ਚਾਹੁੰਦਾ ਉਹਦੀ ਸਪੋਰਟ ਚ ਸਾਰਾ ਕੁਝ ਕਰਦਾ। ਉਹਦੇ ਵਾਸਤੇ ਫਿਰ ਅੱਲਾਹ ਤਾਲਾ ਨੇ ਮੁਰਦੇ ਵੀ ਸਾਹਮਣੇ ਜ਼ਿੰਦਾ ਕੀਤੇ ਨੇ ਤੇ ਵੇਖੋ ਮੈਂ ਅੱਲਾਹ ਮੰਨੋ, ਵੇਖੋ ਮੈਂ ਮਸਲ ਆਪਣੇ ਆਪ ਨੂੰ ਹਿਡਨ ਰੱਖਣਾ ਵੀ ਜ਼ਰੂਰੀ ਹੈ ਇਮਤਿਹਾਨ ਵਾਸਤੇ। ਲੇਕਿਨ ਫਿਰ ਐਸੇ ਐਸੇ ਇਨਕਸ਼ਾਫ ਵੀ ਕੀਤੇ ਨੇ ਜਿਹਦੇ 'ਚ ਇਸ ਤੋਂ ਵੱਡਾ ਕੀ ਹੈ। ਸੈਯਦਨਾ ਮੁਹੰਮਦ ਜਿਹੜੇ ਨੇ ਉਹਨਾਂ ਦੁਨੀਆ ਬਦਲ ਕੇ ਰੱਖ ਦਿੱਤੀ ਹੈ, ਆਖਰੀ ਪੈਗੰਬਰ। ਔਰ ਇਲਮ ਔਰ ਪੜ੍ਹੇ ਲਿਖੇ ਹੀ ਕੋਈ ਨਹੀਂ, ਆਪਣਾ ਨਾਂ ਨਹੀਂ ਲਿਖ ਸਕਦੇ ਔਰ ਦੂਸਰੀਆਂ ਚੀਜ਼ਾਂ ਵੀ ਨਹੀਂ। ਉਹ ਲੋਕ ਜਿਹੜੇ ਇਹ ਵਾਸਤੇ ਅੱਲਾ ਕਹਿੰਦੇ ਨੇ ਨਿਸ਼ਾਨੀਆਂ ਜਿਹੜੇ ਸਿਆਣੇ ਤੇ ਸਮਝਦਾਰ ਨੇ, ਇਹ ਅਕਲਮੰਦਾਂ ਵਾਸਤੇ। ਅਕਲ ਇਹ ਨਹੀਂ ਕਿ ਅਕਲ ਦੇ ਸਾਰੇ ਇਸਤੇਮਾਲ, ਲੇਕਿਨ ਗੌਰ ਨਾਲ ਚੀਜ਼ਾਂ ਨੂੰ ਵੇਖਣਾ, ਤਸੱਸੁਬ ਚੋਂ ਨਿਕਲ, ਇਹ ਅਕਲ ਦਾ ਇਸਤੇਮਾਲ ਹੁੰਦਾ ਕਿ ਜਿਹੜੀ ਗੱਲ ਹੁਣ ਕਰ ਰਿਹਾ ਤੇ ਕੋਈ ਸੋਚਦਾ, ਕੋਈ ਕੁਰਾਨ ਖੋਲ ਕੇ ਵੇਂਦਾ ਵੇ ਗੱਲ ਸਹੀ ਵੀ ਹੈ ਕਿ ਨਹੀਂ। ਹੈ ਜਿਹੜਾ ਬੰਦਾ ਮੈਂ ਮਸਲਨ ਕਰ ਰਿਹਾ, ਜੋ ਮੈਂ ਆਖਿਆ, ਜੋ ਕਿਸੇ ਨੇ ਆਖਿਆ, ਉਹ ਅਕਲ ਦਾ ਇਸਤੇਮਾਲ ਹੋਰ ਹੁੰਦਾ। ਅਕਲ ਤੇ ਹਰ ਬੰਦੇ ਕੋਲ ਇਸਤੇਮਾਲ ਉਹਦਾ ਬਹੁਤ ਹੀ ਘੱਟ ਕੀਤਾ ਜਾਂਦਾ। ਉਹ ਲੋਕ ਜਿਹੜੇ ਕਿਹੜੇ ਲੋਕ ਨੇ ਸਿਆਣੇ ਰੱਖਦੇ, ਅਕਲ ਦੇ ਰੱਖਦੇ ਨੇ, ਅੱਲਾਹ ਤਾਲਾ ਕਹਿੰਦੇ ਨੇ ਜਿਹੜੇ ਸਿਆਣੇ ਤੇ ਸਮਝ ਬੋਝ ਰੱਖਦੇ ਨੇ। ਉਹ ਕਿਹੜੇ ਲੋਕ ਨੇ ਜਿਹੜੇ ਉੱਠਦੇ, ਅਗਲੀ ਆ ਚਲਾਉਂਦੇ ਨੇ, ਉੱਠੇ ਬਹਿੰਦੇ ਸੁੱਤੇ ਜਾਗਦੇ ਹਰ ਹਾਲ ਵਿੱਚ ਖੁਦਾ ਨੂੰ ਯਾਦ ਰੱਖਦੇ ਨੇ। ਇਹ ਅਕਲ ਹੈ। ਇਹਦਾ ਇਹ ਨਹੀਂ ਮਤਲਬ ਕਿ ਜਿਹੜੇ ਖੁਦਾ ਨੂੰ ਹਰ ਵੇਲੇ ਯਾਦ ਰੱਖਦੇ ਨੇ ਉਹਨਾਂ ਕੋਈ ਨਹੀਂ। ਖੁਦਾ ਨੂੰ ਯਾਦ ਰੱਖਣਾ ਜੋ ਦੁਨੀਆ ਹੀ ਤੁਸੀਂ ਮਾਮਲਾ ਕਰ ਰਹੇ ਹੋ ਉਹ ਤੁਸੀਂ ਬਸ ਸਿੰਪਲ ਹੈ। ਖੁਦਾ ਨੂੰ ਬੰਦੇ ਸਮਝਦੇ ਨੇ ਕਿ ਖੁਦਾ ਅੱਗੇ ਜਾ ਕੇ ਨੱਕ ਰਗੜਨੇ ਨੇ ਤੇ ਇਹ ਕਰਨਾ। ਨਹੀਂ, ਜੋ ਮਾਮਲਾ ਕਰ ਰਹੇ ਹੋ ਅਸਲ ਦੀਨ ਹੈ ਕਿ ਉਹ ਅੱਲਾਹ ਦੇ ਹੁਕਮ ਦੇ ਮੁਤਾਬਕ ਕਰਨਾ। ਔਰ ਉਹ ਵੀ ਕੀ, ਤੁਹਾਨੂੰ ਕਿਧਰੋਂ ਪੁੱਛਣ ਨਹੀਂ ਜਾਣਾ। ਤੁਸੀਂ ਉਹ ਇਸ ਤਰ੍ਹਾਂ ਕਰਨਾ ਜਿਹੜੀ ਆਪਣੇ ਵਾਸਤੇ ਬੁਰੀ ਚੀਜ਼ ਸਮਝਦੇ ਹੋ ਪੂਰੀ ਦੁਨੀਆ ਵਾਸਤੇ ਬੁਰੀ ਸਮਝੋ। ਜਿਹੜੀ ਆਪਣੇ ਵਾਸਤੇ ਚੰਗੀ ਉਹ ਦੂਜਿਆਂ ਵਾਸਤੇ। ਮਤਲਬ ਇਹ ਹੀ ਅੱਲਾਹ ਦਾ ਹੁਕਮ। ਇਹ ਦੁਨੀਆ ਦਾ ਆਸਾਨ ਤਰੀਨ ਕੰਮ ਹੈ ਜੇ ਅੱਲਾਹ ਦੇ ਦੀਨ ਨੂੰ ਸਮਝੀਏ। ਜ਼ਾਹਿਰ ਹੈ
ਅੱਲਾ ਦਾ ਦੀਨ ਪਿੱਛੇ ਬੰਦਿਆਂ ਦਾ ਦੀਨ ਅੱਗੇ, ਤੇ ਉਹਦੇ ਵਿੱਚ ਤੇ ਫਿਰ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਵੀ ਮੈਂ ਤਾਂ ਉਹਨੂੰ ਟੋਟਲੀ ਮੁਖਤਲਿਫ ਸਮਝਦਾ, ਅੱਲਾ ਦੇ ਦੀਨ ਤੋਂ ਬੰਦਿਆਂ ਦੇ ਦੀਨ, ਬੰਦਿਆਂ ਦੇ ਇਸਲਾਮ ਨੂੰ। ਅੱਲਾ ਕਹਿੰਦੇ ਨੇ ਉਹ ਜਿਹੜੇ ਉੱਠਦੇ ਖੁਦਾ ਨੂੰ ਯਾਦ ਰੱਖਦੇ ਨੇ, ਜ਼ਮੀਨਾਂ ਤੇ ਅਸਮਾਨਾਂ ਦੀ ਖਿਲਕਤ ਵੱਲ ਗੌਰ ਵੇਖਦੇ ਰਹਿੰਦੇ ਨੇ। ਇਹ ਹੀ ਅੱਲਾ ਦੀਆਂ ਨਿਸ਼ਾਨੀਆਂ ਨੇ, ਕਿਉਂਕਿ ਅੱਲਾ ਨਾਲ ਤਲਕ ਬਣਦਾ ਹੀ ਤਾਂ ਹੈ, ਅੱਲਾ ਦੀ ਸ਼ੌਰੀ ਸਦਾ ਬੰਦਾ ਕਰੀਬ ਹੁੰਦਾ ਹੀ ਤਾਂ ਹੈ। ਕੋਈ ਇਹਨਾਂ ਚੀਜ਼ਾਂ ਵੇਖ ਕੇ ਤੇ ਉਹਦਾ ਦਿਨ ਬਦਲ, ਇੱਕ ਇੱਕ ਚੀਜ਼ ਜਿਹੜੀ ਉਹ ਤੁਹਾਨੂੰ ਅੱਲਾ ਲੈ ਛਿੱਕ ਕੇ ਲੈ ਜਾਂਦੀ ਹੈ, ਜਿਸ ਤਰ੍ਹਾਂ ਮਕਰਾਂ ਦੇ। ਲੇਕਿਨ ਉਹਦੇ ਵਾਸਤੇ ਗੌਰ ਕਰਨਾ ਪੈਂਦਾ, ਉਹਦੇ ਵਾਸਤੇ ਇਹਨਾਂ ਚੀਜ਼ਾਂ ਤੇ ਸੋਚਣਾ ਪੈਂਦਾ, ਦੁਨੀਆ ਦੇ ਮਾਮਲਾਤ 'ਚ ਵੀ ਸੋਚਣਾ ਪੈਂਦਾ। ਔਰ ਜਿਹੜੇ ਨਹੀਂ ਸੋਚਦੇ ਉਹ ਦੀਨ ਵਿੱਚ ਵੀ ਗਲਤ ਸਾਈਡ ਤੇ ਜਾ ਰਹੇ ਨੇ, ਦੁਨੀਆ ਵਿੱਚ ਵੀ ਉਹ ਤਬਾਹੀ ਕੀਤੀ ਉਹਨਾਂ ਦੀ। ਸਿਰਫ ਇਹ ਕਿ ਉਹ ਅਕਲ ਦਾ ਇਸਤੇਮਾਲ ਨਹੀਂ ਕਰਦੇ, ਦੱਸਣ ਤੇ ਵੀ ਨਹੀਂ ਕਰਦੇ, ਗੌਰ ਕਰਦੇ ਰਹਿੰਦੇ ਨੇ। ਉਹਨਾਂ ਦੀ ਦੁਆ ਇਹ ਹੁੰਦੀ ਹੈ, ਮਸਾ ਉਹ ਨਾਲ ਫਿਰ ਉਹ ਵੇਖ ਕੇ ਸ਼ੌਰੀ ਸਤਹ ਤੇ ਐਸੇ ਆਇਤਾਂ ਨਹੀਂ ਪੜ੍ਹ ਰਹੇ ਹੁੰਦੇ ਜਿਹਦੇ ਵਿੱਚ ਵੀ ਦਰੂਦ ਪੜੋ ਜੀ, ਸਾਰੇ ਮਸਲੇ ਸੇ ਨਹੀਂ। ਉਹ ਦੂਸਰਾ ਗੌਰ ਕਰਦੇ ਤੇ ਉਹਨਾਂ ਦੀ ਦੁਆ ਇਹ ਹੁੰਦੀ, ਉਹ ਦੁਆ ਫਿਰ ਕਰਦੇ ਨੇ ਅੱਲਾ ਕੋਲੋਂ। ਫਿਰ ਜੈਸੇ ਅੱਲਾ ਦਾ ਸ਼ੌਰੀ ਸਤਹ ਤੇ ਉਹਨਾਂ ਨੂੰ ਪਤਾ ਲੱਗਦਾ, ਤੇ ਉਹਨਾਂ ਦੇ ਜ਼ਿਹਨ ਬੰਦੇ ਕੋਲ ਦੁਆ ਨਿਕਲਦੀ ਹੈ। ਉਹਦੇ ਵਾਸਤੇ ਜ਼ਰੂਰੀ ਨਹੀਂ ਨਮਾਜ਼ ਹੀ ਹਾਲ ਵਾਹ ਰਿਹਾ, ਗੱਡੀ ਚਲਾ ਰਿਹਾ, ਜੰਗ ਕਰ ਰਿਹਾ, ਇੰਟਰਵਿਊ ਦੇ ਰਿਹਾ, ਹਰ ਚੀਜ਼ 'ਚ ਜਿਹੜੀ ਉਹਨਾਂ ਦੀ ਦੁਆ ਹੁੰਦੀ ਹੈ ਕਿ ਪ੍ਰਗਟ ਤੂੰ ਇਹ ਸਭ ਸਾਰਾ ਕੁਝ ਜਿਹੜਾ ਇੰਜੇ ਨਹੀਂ ਬਣਾਇਆ, ਕੋਈ ਖਲੰਡਰੇ ਦਾ ਖੇਲ ਨਹੀਂ ਕਿ ਉਂਝੇ ਤੁਸੀਂ ਸ਼ੌਕ 'ਚ ਆ ਕੇ ਇੱਕ ਚੀਜ਼ਾਂ ਬਣਾ ਕੇ ਤੇ ਉਹ ਕਿਸੇ ਖਸਮਾਨ ਕਾਣ ਵੀ ਬਣਾਉਂਦੇ ਜਾਂਦੇ ਤਾਂ ਟਾਈਮ ਨਹੀਂ। ਇਹਦੇ ਪਿੱਛੇ ਇਨਸਾਨੀ ਅਕਲ ਇਨਕਾਰ ਹੀ ਨਹੀਂ ਕਰ ਸਕਦੀ, ਕੋਈ ਮਕਸਦ ਹੈ ਸਾਰਾ ਸਿਲਸਿਲਾ ਬਣਾਉਣ ਦਾ, ਔਰ ਉਹ ਸਾਫ਼ ਨਜ਼ਰ ਆਉਂਦਾ ਹਰ ਚੀਜ਼। ਇਹ ਅੱਲਾ ਕਹਿੰਦੇ ਨੇ ਸਾਰਾ ਕੋਈ ਮਕਸਦ ਨਹੀਂ ਬਣਾਇਆ, ਤੇ ਉਸ ਗੱਲ ਤੋਂ ਪਾ ਕੇ ਕਿ ਕੋਈ ਬੇ ਮਕਸਦ ਕੰਮ ਕਰੇ। ਅੱਲਾ ਇੰਨਾ ਚੀਜ਼ ਹੈ, ਅੱਲਾ ਕੋਈ ਵੀ ਚੀਜ਼ ਬੇਮਕਸਦ ਨਹੀਂ ਕਰਦੇ। ਇਨਸਾਨੀ ਸਮਝ 'ਚ ਕੋਈ ਗੱਲ ਨਹੀਂ ਹੁੰਦੀ ਤੇ ਉਹ ਇੱਕ ਲਹਿਦਾ ਗੱਲ ਹੈ, ਲੇਕਿਨ ਕਿਸੇ ਵੀ ਗੱਲ ਤੇ ਗੌਰ ਇੱਕ ਚੀਜ਼ ਕੋਈ ਚੁੱਕ ਕੇ ਵਿਖਾ ਦੇ ਜਿਹੜੀ ਬੇਮਕਸਦ ਹੈ। ਇਸ ਲਈ ਸਾਨੂੰ ਦੋਜ਼ਖ ਦੇ ਅਜ਼ਾਬ ਤੋਂ ਬਚਾ ਲਿਓ। ਦੁਆਵਾਂ ਕਰਦੇ ਨੇ ਕਿ ਯਾ ਅੱਲਾ, ਉਹਦੇ ਦੁਆਵਾਂ ਕਿਸ ਸੂਰਤ 'ਚ ਕਰਦੇ ਨੇ, ਚੀਜ਼ਾਂ ਸਮਝਣੇ ਦੀ ਕੋਸ਼ਿਸ਼ ਕਰਦੇ ਨੇ, ਸਾਹਮਣੇ ਆਉਣ ਵਾਲੀਆਂ। ਖੁਦ ਇਨਸਾਨੀ ਅਕਲ 'ਚ ਅੱਲਾਹ ਤਾਲਾ ਨੇ ਸਲਾਹੀਅਤ ਰੱਖੀ ਹੈ, ਲੇਕਿਨ ਜੇ ਮੈਂ ਐਸਾ ਬੱਕਰੀ ਭੇਡ ਬਣ ਗਿਆ ਜਿਹੜਾ ਮੈਂ ਜਿਹਦੇ ਕਿਸੇ ਆਖਣੇ ਟੁਰ ਪੈਣਾ, ਆਪਣੇ ਉਸਤਾਦ ਨੂੰ ਵੀ ਦੀਆਂ ਗੱਲਾਂ ਵੀ, ਸਪੈਸ਼ਲੀ ਜਿਨ੍ਹਾਂ ਲੋਕਾਂ ਦੇ ਕਰੀਬ ਹੋਵੇ ਤਾਂ ਉਹਨਾਂ ਨੂੰ ਜ਼ਿਆਦਾ ਕ੍ਰਿਟੀਕਲ ਤਜਜ਼ੀਏ ਉਹਨਾਂ ਦੀ ਗੱਲ ਦੇ ਕਰਨੇ ਚਾਹੀਦੇ ਨੇ। ਕਿਸੇ ਮੈਂ ਤਸਬ ਦਾ ਸ਼ਿਕਾਰ ਤਾਂ ਨਹੀਂ ਹੋ ਗਿਆ ਗਾਂਧੀ ਸਾਹਿਬ ਦੇ ਨਾਲ ਕਿ ਉਹਨਾਂ ਦੀ ਜਿਹੜੀ ਗੱਲ ਹੁੰਦੀ ਹੈ ਮੈਂ ਬਗੈਰ ਸੋਚੇ ਸਮਝੇ ਮੰਗਣਾ ਨਹੀਂ, ਬਿਲਕੁਲ ਇਹ ਗਲਤ ਰਵੱਈਆ। ਪੈਗੰਬਰ ਦੀ ਗੱਲ ਹੈ ਜਿਹੜੀ ਬੇਚੂਆਂ ਚਰਾਮ ਤਸਲੀਮ ਕੀਤੀ ਜਾਂਦੀ ਹੈ, ਜਾਂ ਕੁਰਾਨ ਵੀ ਖੈਰ ਸਮਝ ਕੇ ਕੀਤੀ, ਉਹ ਵੀ ਪੈਗੰਬਰ ਦੀ ਗੱਲ ਦੀਨ ਦੇ ਮਾਮਲੇ 'ਚ, ਦੁਨੀਆ ਦੇ ਮਾਮਲੇ 'ਚ ਉਹਦੇ 'ਚ ਵੀ ਇਖਤਲਾਫ ਕੀਤਾ ਜਾ ਸਕਦਾ। ਇਹ ਦੁਆ ਕਰਦੇ ਨੇ ਕਿ ਯਾ ਅੱਲਾ ਸਾਨੂੰ ਦੋਜ਼ਖ ਦੀ ਅੱਗ ਤੋਂ ਬਚਾ ਲੈ, ਦੁਨੀਆ ਵੀ ਖਤਮ ਹੋ ਜਾਣੀ, ਸਾਰਾ ਕੁਝ ਮੇਨ ਉਹਨਾਂ ਦਾ ਵੀ ਇਹ ਹੋ ਜਾਂਦਾ ਕਿ ਆਖਰਤ। ਪਰ ਅਗਲੀ ਆ ਚੱਲਾਂ ਨੇ, ਪਰ ਤੁਸੀਂ ਜਿਹਨੂੰ ਦੋਜ਼ਖ ਵਿੱਚ ਸੁੱਟਿਆ ਉਹਨਾਂ ਅਸਲ ਵਿੱਚ ਡਾਢੀ ਮੁਸੀਬਤ 'ਚ ਬਈ ਜਿਨ੍ਹਾਂ ਨੂੰ ਇਨਸਾਨ ਫਿਰ ਉਹ ਦੁਆ ਕਰਦਾ ਕਿ ਯਾ ਅੱਲਾ ਦੋਜ਼ਖ ਵਿੱਚ ਤੇ ਜੈਸੇ, ਕਿਉਂਕਿ ਸ਼ੌਰੀ ਸਤਹ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਉਹ ਤਾਂ ਡਾਢੀ, ਉਹ ਤਾਂ ਮੁਸੀਬਤ ਨਹੀਂ, ਉਹ ਬਸ ਮੁਸੀਬਤ ਦੀ ਵੀ ਕੋਈ ਆਖਰੀ ਕਿਸਮ ਹੈ। ਦੁਨੀਆ ਦੇ ਤੇ ਮੁਸੀਬਤ ਨਾਲ ਕੰਪੇਅਰ ਇਹ ਤਾਂ ਖਤਮ ਹੋ ਜਾਂਦੀ ਹੈ, ਬੰਦਾ ਮਰ ਜਾਂਦਾ ਜ਼ੀਅਤਨਾਕ ਤਰੀਕੇ ਨਾਲ, ਕੈਂਸਰ, ਟੋਟੇ ਹੋ ਰਹੇ ਨੇ, ਗੋਲੀਆਂ ਲੱਗ ਰਹੀਆਂ ਨੇ, ਜੇਲ, ਫਿਰ ਖਤਮ, ਉਹ ਨਾ ਖਤਮ ਹੋਣ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ। ਔਰ ਇਸ ਜਗ੍ਹਾ ਹੈ ਕਿ ਜਿੱਥੇ ਜ਼ਾਲਮਾਂ ਦਾ ਕੋਈ ਮਦਦ ਕਰਨ ਵਾਲਾ ਨਹੀਂ ਹੋਵੇ, ਤਾਂ ਬਈ ਉਹ ਐਸੀ ਜਗ੍ਹਾ ਕਿ ਜਿੱਥੇ ਹੁਣ ਇਹ ਗੱਲ ਜਿਹੜੀ ਨਫੀ ਕਰ ਦਿੰਦੀ ਹੈ, ਫਲਾਣੇ ਨੇ ਸਾਨੂੰ ਬਖਸ਼ਾਣਾ ਤੇ ਫਲਾਣੇ ਨੇ ਬਖਸ਼ਾਣਾ। ਅੱਲਾ ਇਹ ਪਿਆਦੇ ਨੇ, ਅੱਲਾ ਦੀ ਗੱਲ ਹੈ, ਕੋਈ ਕਿਸੇ ਕਹਾਣੀਆਂ ਅਸਲ ਗੱਲ ਅੱਲਾ ਦੀ। ਅੱਲਾ ਤਾਲਾ ਆਂਦੇ ਨੇ ਉੱਥੇ ਜਿੱਥੇ ਜ਼ਾਲਮਾਂ ਦਾ ਕੋਈ ਮਦਦ ਕਰਨ ਵਾਲਾ ਨਹੀਂ ਹੋਣਾ। ਤੇ ਜ਼ਾਲਮ ਇਹ ਨਹੀਂ ਕਿ ਮਤਲਬ ਉੱਥੇ ਕੋਈ ਪੈਗੰਬਰਾਂ ਨੂੰ ਅੱਲਾ ਤਾਲਾ ਨੇ ਇੱਥੇ ਦੁਨੀਆ ਦੇ ਸਜ਼ਾਵਾਂ ਦੇ ਕੇ ਦਸੀਆਂ ਨੇ ਕਿ ਅੱਲਾ ਦਾ ਕਾਨੂੰਨ ਸਭ ਇਨਸਾਨਾਂ ਵਾਸਤੇ ਬਰਾਬਰ ਹੈ, ਔਰ ਉਹ ਵੀ ਇਨਸਾਨ। ਅਗਲੀ ਗੱਲ ਚਾਹੁੰਦੇ ਨੇ ਅੱਲਾ ਤਾਲਾ ਆਂਦੇ ਨੇ, ਪਰਵਰਦੀਗਾਰ ਅਸੀਂ ਇੱਕ ਆਵਾਜ਼ ਲਾਉਣ ਵਾਲੇ ਨੂੰ ਸੁਣਿਆ। ਇਹ ਹੁਣ ਇਨਸਾਨ ਦੁਆ ਕਰ ਰਿਹਾ,
ਮਾਲਕ ਅਸਾਂ ਇੱਕ ਆਵਾਜ਼ ਲਾਉਣ ਵਾਲੇ ਨੂੰ ਸੁਣਿਆ ਜਿਹੜਾ ਈਮਾਨ ਅਲ ਬੁਲਾਉਂਦਾ ਸੀ ਤੇ ਇਹ ਲੋਕੋ ਆਪਣੇ ਪਰਵਰਦਗਾਰ ਨੂੰ ਮੰਨੋ। ਮਤਲਬ ਇਹ ਗੱਲ ਕਰਦਾ ਸੀ, ਪੈਗੰਬਰ ਦੀ ਗੱਲ ਹੋ ਕਿ ਉਹ ਪਰਵਰਦਗਾਰ ਨੂੰ ਮੰਨੋ ਤੇ ਤੁਸੀਂ ਤੇ ਅਸੀਂ ਮੰਨ ਲਿਆ। ਮਤਲਬ ਉਹ ਇਹ ਆਂਦਾ ਸੀ ਕਿ ਤੁਸੀਂ ਬੰਦਿਆਂ ਦੀ ਬੰਦਗੀ ਚੋਂ ਨਿਕਲ ਕੇ ਬੰਦਿਆਂ ਵਿੱਚ ਪੈਗੰਬਰ ਵੀ ਸ਼ਾਮਲ ਨੇ ਜਿਨ੍ਹਾਂ ਦੀ ਬੰਦਗੀ ਅੱਜ ਵੀ ਕੀਤੀ ਜਾਂਦੀ ਹੈ। ਤੇ ਉਹ ਬਾਅਦ ਲਾਉਂਦੇ ਕਿ ਪਰਵਰਦੀਗਾਰ ਦੀ ਬੰਦਗੀ ਕਰੋ, ਪਰਵਰਦੀਗਾਰ ਮੰਨੋ। ਤੇ ਉਹ ਆਂਦੇ ਨੇ ਅਸਾਂ ਮੰਨ ਲਿਆ, ਇਸ ਲਈ ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ। ਵੀ ਅਸੀਂ ਮਾਲਕ ਜਿੱਥੇ ਸਾਨੂੰ ਹਦਾਇਤ ਲੱਭੀ ਹੈ ਅਸੀਂ ਅਕਲ ਦਾ ਇਸਤੇਮਾਲ ਕੀਤਾ, ਅਸੀਂ ਕੋਸ਼ਿਸ਼ ਕੀਤੀ ਹੈ, ਸਾਡੀ ਵੇਹ ਸੀ ਕਿ ਅਸੀਂ ਜਿਹੜਾ ਸਿੱਧੇ ਰਸਤੇ ਤੇ ਚੱਲੀਏ। ਤੇ ਉੱਥੇ ਫਿਰ ਜਿਹੜੀ ਅਸੀਂ ਸਾਨੂੰ ਜਿਹੜੀ ਸਹੀ ਗੱਲ ਲੱਭੀ ਹੈ ਅਸਾਂ ਉਹ ਮੰਨ ਲਿਆ। ਤੇ ਸਾਨੂੰ ਮਾਲਕ ਹੁਣ ਕਿਉਂਕਿ ਅਸੀਂ ਤੇਰੇ ਅੱਗੇ ਸਰੈਂਡਰ ਕਰ ਦਿੱਤਾ ਤੇ ਮਾਲਕ ਸਾਡੀਆਂ ਬੁਰਾਈਆਂ ਨੂੰ ਸਾਡੇ ਤੋਂ ਦੂਰ ਕਰ ਦੇ, ਵੀ ਪਿਛਲੀਆਂ ਵੀ ਤੇ ਆਉਣ ਵਾਲੀਆਂ ਵੀ ਸਾਨੂੰ ਪਾਕੀਜ਼ਾ ਮਾਲਕ ਬਣਾ ਦੇ। ਔਰ ਸਾਡਾ ਅਸ਼ਰ ਆਪਣੇ ਮਸਲ ਸਾਨੂੰ ਆਪਣੇ ਵਫਾਦਾਰ ਲੋਕਾਂ 'ਚ ਸ਼ਾਮਲ ਕਰਨਾ। ਵੀ ਸਾਡਾ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਵੀ ਇਹ ਵੀ ਜਿਹੜਾ ਨਹੀਂ ਅੱਲਾ ਦੀ ਰਹਿਮਤ ਨਾਲ ਸੱਲੱਲਾਹੁ ਅਲੈਹਿ ਵਸੱਲਮ ਨੇ ਆਖਿਆ ਸੀ ਕਿ ਉਹਦਾ ਮਫਹੂਮ ਉਹ ਸਮਝਣਾ ਗੱਲ ਜ਼ਰਾ ਈਜ਼ੀ ਨਹੀਂ ਐਡੀ ਸਮਝਣਾ, ਲੇਕਿਨ ਅੱਲਾ ਦੀ ਰਹਿਮਤ ਨਾਲ ਬਣਨਾ ਜੰਨਤ 'ਚ। ਲੇਕਿਨ ਇਹ ਰਹਿਮਤ ਜਿਹੜੀ ਹੈ ਉੱਥੇ ਨਹੀਂ ਹੋਣੀ, ਉਹ ਦਰਵਾਜ਼ਾ ਮੌਤ ਤੋਂ ਬਾਅਦ। ਰਹਿਮਤ ਤਾਂ ਇੱਥੇ ਹੁੰਦੀ ਹੈ, ਆਏ ਰੋਜ਼ ਲੋਕਾਂ ਤੇ ਹੋ ਰਹੀ। ਰੋ ਵੀ ਨੇ ਜਿਹੜੇ ਅੱਲਾ ਤੋਂ ਦੂਰ ਆ ਕੇ ਨਜ਼ਦੀਕ ਆ ਕੇ ਦੋ ਜਾ। ਜਜ਼ਾਕ ਅੱਲਾ। ਇੰਸ਼ਾਅੱਲਾ ਅਗਲੇ ਦਰਸ